ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬੁੱਧਵਾਰ ਔਰ ਵੀਰਵਾਰ 2 ਦਿਨ ਰੱਖੇ ਨੇ। ਜਦੋਂ ਅਸੀਂ 3 ਤੋਂ 4 ਕੀਰਤਨ ਦੀ ਹਾਜ਼ਰੀ ਭਰਦੇ ਹਾਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਬਹੁਤ ਸਾਰੀਆਂ ਸੰਗਤਾਂ ਮਿਲਣਾ ਚਾਹੁੰਦੀਆਂ ਨੇ। ਇਹ ਦਿਨ ਬਿਲਕੁਲ ਫਿਕਸ ਕੀਤੇ ਹੋਏ ਨੇ, ਲਾਈਵ ਹੋਵੇ ਨਾ ਹੋਵੇ, ਅੱਜ ਦਾ ਪ੍ਰੋਗਰਾਮ ਭਾਵੇਂ ਅਗਲੇ ਦਿਨ ਚੱਲੇ, ਪਰ 3 ਤੋਂ 4 ਅਸੀਂ ਬੁੱਧ ਤੇ ਵੀਰਵਾਰ ਕੀਰਤਨ ਦੀ ਹਾਜ਼ਰੀ ਭਰਨੀ ਹੈ। ਇਹ ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਬਣੀ ਰਵੇ, ਮਿਹਰ ਬਣੀ ਰਵੇ। ਅੱਜ ਵੀ ਪਿਤਾ ਜੀ ਨੇ ਆਪਣੀ ਗੋਦ ਦੇ ਵਿੱਚ ਸਾਨੂੰ ਸਾਰਿਆਂ ਨੂੰ ਬਿਠਾਇਆ। ਮੈਂ ਗੱਲ ਦੀ ਪ੍ਰਾਰੰਭਤਾ ਕਰਾਂ, ਕਿਸੇ ਨੇ ਇਹ ਬੜੀ ਖੂਬਸੂਰਤ ਬਾਤ ਕਹੀ ਔਰ ਬਿਲਕੁਲ ਸੱਚਾਈ ਹੈ, ਸੱਚਾਈ। ਕਈ ਵਾਰੀ ਬੰਦਾ ਨਾ ਆਪਣੇ ਆਪ ਨੂੰ ਕਮਜ਼ੋਰ ਸਮਝਦਾ ਹੈ ਕਿ ਮੈਂ ਤੇ ਕੁਝ ਵੀ ਨਹੀਂ ਕਰ ਸਕਦਾ, ਮੈਂ ਕੋਈ ਕੰਮ ਨੂੰ ਹੱਥ ਪਾਵਾਂ ਕੰਮ ਸਿਰੇ ਨਹੀਂ ਲੱਗਦਾ, ਮੇਰਾ ਬਣੇਗਾ ਕੀ। ਇਹ ਬਿਲਕੁਲ ਸੱਚਾਈ। ਕਈ ਕਹਿੰਦੇ ਖੁਦ ਨੂੰ ਕਮਜ਼ੋਰ ਸਮਝਣਾ ਸਭ ਤੋਂ ਵੱਡਾ ਪਾਪ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਖੁਦ ਨੂੰ ਕਮਜ਼ੋਰ ਸਮਝਣਾ ਨਾ ਸਭ ਤੋਂ ਵੱਡਾ ਪਾਪ ਹੈ। ਪਤਾ ਕਿਉਂ? ਕਿਉਂਕਿ ਜਿਹੜਾ ਪੂਰੇ ਬ੍ਰਹਿਮੰਡ ਵਿੱਚ ਵਸ ਰਿਹਾ ਤੇਰੇ ਅੰਦਰ ਵੀ ਉਹ ਬੈਠਾ ਹੋਇਆ, ਤੇ ਜੇ ਉਹ ਤੇਰੇ ਅੰਦਰ ਬੈਠਾ ਤੂੰ ਕਮਜ਼ੋਰ ਕਿਵੇਂ ਹੋ ਗਿਆ ਭਾਈ? ਜੋ ਬ੍ਰਹਿਮੰਡੇ ਸੋਈ ਪਿੰਡੇ, ਜਿਹੜਾ ਬ੍ਰਹਿਮੰਡ ਦੇ ਵਿੱਚ ਹੈ ਉਹੀ ਤੇਰੇ ਅੰਦਰ ਬੈਠਾ ਹੈ, ਤੇ ਜੇ ਉਹ ਤੇਰੇ ਅੰਦਰ ਬੈਠਾ ਨਾ ਤੂੰ ਕਮਜ਼ੋਰ ਨਹੀਂ ਹੈ। ਬਸ ਉਹ ਜਿਹੜਾ ਅੰਦਰ ਬੈਠਾ ਨਾ ਉਹਦੀ ਖੋਜ ਕਰ, ਉਹਦੇ ਵੱਲ ਆਪਣਾ ਧਿਆਨ ਜੋੜ, ਉਹਦੇ ਨਾਲ ਆਪਣਾ ਨਾਤਾ ਬਣਾਉਣ ਦਾ ਯਤਨ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ। ਕਦੀ ਵੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ, ਮੈਂ ਨਿਰਬਲ ਨਾ, ਮੈਂ ਕਮਜ਼ੋਰ ਹਾਂ। ਤੂੰ ਨਿਰਬਲ ਹੋ ਹੀ ਨਹੀਂ ਸਕਦਾ, ਤੂੰ ਕਮਜ਼ੋਰ ਹੋ ਹੀ ਨਹੀਂ ਸਕਦਾ, ਕਿਉਂਕਿ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਜਿਹੜਾ ਕਣ ਕਣ ਵਿੱਚ ਵਸਿਆ ਹੋਇਆ, ਜਿਹੜਾ ਹਰੇਕ ਨੂੰ ਚਲਾ ਰਿਹਾ, ਜਿਹਦੇ ਹੁਕਮ ਦੇ ਵਿੱਚ ਸਭ ਕੁਝ ਚੱਲ ਰਿਹਾ, ਉਹੋ ਹੀ ਤੇਰੇ ਅੰਦਰ ਵੀ ਬੈਠਾ ਹੈ। ਬਸ ਉਹਨੂੰ ਖੋਜਣ ਦੀ ਲੋੜ ਹੈ, ਉਹਦੇ ਨਾਲ ਆਪਣਾ ਨਾਤਾ ਜੋੜਨ ਦੀ ਲੋੜ ਹੈ। ਅਗਲੀ ਗੱਲ, ਕਦੀ ਵੀ ਆਪਣੇ ਆਪ ਨੂੰ ਕਮਜ਼ੋਰ ਸਮਝ ਕੇ ਨਾ ਸੰਘਰਸ਼ ਕਰਨਾ ਬੰਦ ਨਾ ਕਰਿਓ। ਜਿਹੜੀ ਵੀ ਤੁਹਾਡੀ ਫੀਲਡ ਹੈ, ਜਿਹੜੀ ਵੀ ਤੁਹਾਡੀ ਲਾਈਨ ਹੈ, ਸਟਰਗਲ ਕਰੋ, ਸੰਘਰਸ਼ ਕਰੋ, ਵੱਧ ਤੋਂ ਵੱਧ ਜਿੰਨਾ ਹੋ ਸਕੇ ਮਿਹਨਤ ਕਰੋ, ਕਿਉਂਕਿ ਇੱਕ ਗੱਲ ਪੱਕੀ ਹੈ, ਜਿੰਨਾ ਵੱਡਾ ਸੰਘਰਸ਼ ਹੋਵੇਗਾ ਜਿੱਤ ਵੀ ਓਨੀ ਸ਼ਾਨਦਾਰ ਹੋਏਗੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਇਹਦੇ ਨਾਲ ਮੇਲ ਖਾ ਰਹੀ ਹੈ। ਬੰਦਾ ਆਪਣੇ ਆਪ ਦੇ ਉੱਤੇ ਵਿਸ਼ਵਾਸ ਕਰਦਾ ਨਹੀਂ, ਆਪਣੇ ਆਪ ਦੇ ਉੱਤੇ ਭਰੋਸਾ ਨਹੀਂ। ਸੱਚੀ ਗੱਲ ਏ, ਜਿਹੜਾ ਬੰਦਾ ਆਪਣੇ ਆਪ ਦੇ ਉੱਤੇ ਭਰੋਸਾ ਵਿਸ਼ਵਾਸ ਨਹੀਂ ਨਾ ਕਰ ਸਕਦਾ, ਉਹ ਰੱਬ ਜੀ ਦੇ ਉੱਤੇ ਵੀ ਵਿਸ਼ਵਾਸ ਨਹੀਂ ਜੇ ਰੱਖ ਸਕਦਾ। ਮੈਂ ਕਈ ਵਾਰੀ ਇਹ ਕੀਰਤਨ ਵਿੱਚ ਬੇਨਤੀ ਕਰਦਾ, ਜਿਹੜੇ ਰੋਜ਼ ਪਰਿਵਾਰਕ ਮੈਂਬਰ ਬਹਿ ਕੇ ਸੁਣਦੇ ਉਹਨਾਂ ਨੂੰ ਪਤਾ ਹੈ ਕਿ ਮੈਂ ਰੋਜ਼ ਨਿੱਤਾ ਪ੍ਰਤੀ ਕਈ ਵਾਰੀ ਇਹ ਚੀਜ਼ ਬੋਲਦਾ, ਪਹਿਲੇ ਭਰੋਸਾ ਤੇਰਾ ਆਪਣੇ ਆਪ ਦੇ ਉੱਤੇ ਬਣਨਾ, ਪਹਿਲੇ ਵਿਸ਼ਵਾਸ ਤੇਰਾ ਆਪਣੇ ਆਪ ਦੇ ਉੱਤੇ ਬਣਨਾ, ਫਿਰ ਰੱਬ ਜੀ ਦੇ ਉੱਤੇ ਭਰੋਸਾ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਜਿਹੜੀ ਅਗਲੀ ਗੱਲ ਹੈ ਨਾ, ਇਹ ਬੱਚਿਓ ਜਿਨੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੇ ਵਿਦਿਆਰਥੀ ਬੈਠੇ, ਤੁਹਾਡੇ ਵੀ ਬੜੀ ਕੰਮ ਆਏਗੀ। ਜਿਹੜੀਆਂ ਸੰਗਤਾਂ ਬੈਠੀਆਂ ਆਈਆਂ, ਜਿਨ੍ਹਾਂ ਨੇ ਘਰ 'ਚ ਬਹਿ ਕੇ ਆਨੰਦ ਮਾਣਨਾ, ਜਿਹੜੇ ਮਾਣ ਰਹੇ ਹੋ, ਤੁਹਾਡੇ ਵੀ ਇਹ ਬੜੀ ਕੰਮ ਆਏਗੀ ਗੱਲ। ਇੱਕ ਸਮੇਂ ਇੱਕ ਕੰਮ ਕਰੋ, ਇੱਕ ਟਾਈਮ ਤੇ ਇੱਕ ਕੰਮ ਕਰੋ, ਔਰ ਉਹ ਕੰਮ ਕਰਦੇ ਵਕਤ ਆਪਣੀ ਪੂਰੀ ਆਤਮਾ ਉਸ ਕੰਮ ਦੇ ਵਿੱਚ ਪਾ ਦਿਓ। ਇੱਕ ਟਾਈਮ ਤੇ ਇੱਕ ਕੰਮ। ਕੀਰਤਨ ਦੀ ਪ੍ਰੈਕਟਿਸ ਕਰ ਰਹੇ ਹੋ, 1 ਘੰਟੇ ਦਾ ਸਮਾਂ ਹੈ ਨਾ ਪ੍ਰੈਕਟਿਸ ਕਰਨ ਦਾ, ਮੰਨ ਲਓ ਤੁਸੀਂ ਰੱਖਿਆ, ਬਸ ਉਹਦੇ ਵਿੱਚ ਪੂਰੀ ਆਪਣੀ ਆਤਮਾ ਲਾ ਦਿਓ, ਪੂਰੀ ਆਤਮਾ, ਬਸ ਜਨੂਨ।
मैं 1 घंटा कीर्तन करना है। हुण कीर्तन करन दे समय मैनूं पता है मैं पिता परमेश्वर दी किरपा दे नाल पूरी आत्मा दा जोर लाउणा है। मैनूं पता है, मैनूं ये ज्ञान है। मैं नवां शब्द पढ़ना है, मैं नवीं कथा करनी है, पूरे जनून दे नाल कथा करनी। इहो जे मैसेज देने ने बह के जेड़े अपने आप नूं भी झंझोड़न, संगतां नूं भी जोड़न। मैनूं पता हुण 1 घंटे दा समय मान लो 3 ਤੋਂ 4 दा मेरा, मैं जदों कीर्तन करन बहना मैं पूरी आत्मा पा देनी विच है जी। तुसीं तबला वजा रहे हो, तबला सिख रहे हो, हुण तबला सिखदे प्रैक्टिस करदे ओ 1 घंटा पूरी आत्मा दा जोर ला दिओ। उस वेले किते इधर उधर ध्यान नहीं। अच्छा चलो तबला भी बजा लिया, 5-10 मिनट तबले की प्रैक्टिस कर ली, चल 5-10 मिनटा नहीं फिर मोबाइल कट के देखने लग गए, ये जोर ना लगा आत्मा का। चल कोई नहीं, कीर्तन की प्रैक्टिस कर रहे हैं, की फर्क पैना, 10 मिनट बाजे ते ला ले, 10 मिनट गप्पां मार लिया। एक टाइम ते एक काम, ते जदों ओ काम करो पूरी आत्मा दा जोर ओदे विच ला दिओ ते उस समय बाकी सब कुछ ही भुल जाओ। आखो वाहिगुरू जी, वाहिगुरू जी। की चंगा है, की बुरा है, की पॉजिटिव है, की नेगेटिव, सारे ख्याल उस वेले भुल जाओ। बस उस वेले जेड़ा काम कर रहे हो ना ओदे विच ही पूरा ध्यान खुबिया हो। गल तां बनेगी, तां फिर तू तरक्की करेगा, तां तू अपनी मंजिल वल वधेगा। फिर सुन लो, एक वक्त एक काम करना है ते जदों ओ काम करना है पूरी आत्मा दे जोर नाल करना है ते उस वेले बाकी सारियां चीजां नूं अंदरों भुला देना है। आखो धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह। अगली गल भी ना बड़ी प्यारी और सच्चाई। जद तक जीवने हैं ना, जद तक जी रहे हैं प्यारिओ, जद तक जीवना तद तक सिखना, ये भुलियो ना। जद तक जीना है तद तक सिखना है। अनुभव ही जगत दे विच सब तो वड्डा प्यारिओ शिक्षक है। अनुभव ही जद तक जीना है ना तद तक सिखना है। महाराज ने सानू नाम भी सिखी दिता है, भावें तू 90 सालां दा भी है ना अजे कुछ बनया नहीं, सिख ले। आखो वाहिगुरू जी, जद तक जीना है तद तक सिखना है। छोटा बच्चा बैठा ओदे कोलों भी गुण सिखना है। कोई जानवर वेखिए, पंछी वेखिए, ओदे तो भी गुण सिख ले। हरेक कोलों सिख। कोई मंगता भी बूए ते आ गया ना ओदे कोलों भी गुण ले ले कि मंगते कोलों मैं गुण सिख लिया, मैं सिखिया कि हुण कई मंगते ते हुंदे ने जेड़े आए असीं कहता जा बाबा माफ कर चले जांदे, पर कई ढीठ मंगते हुंदे जांदे ही नहीं। जद तक कुछ दिओ ना जांदे ही नहीं। वो मंगते कोलों मैं भी सिखिया, मैं क्या वाह चंगा ते आही रह गया जेड़ा बूहा छड़दा ही नहीं। मालक जब तक कुछ ना पावे झोली दे विच जांदा ही नहीं। असीं ओ ढीठ मंगते कोलों सिख लिया, पावो दान ढीठ होए मंगो। साहब ने भी सिखाता नाल ही मंगते वाल वेख के भी गुण ले लिया पिता जी ने। गुण तू भी अपने दाते दे दर दा इहो जिहा मंगता बन जा, ढीठ मंगता। दातिया जद तक झोली नहीं ना भरनी मैं खैड़ा छड्डना ही नहीं तेरा। ते जे झोली भर भी देवेंगा ना तां भी मैं तेरा ही बन के रहना। हंकार विच आ मैं तेरा दर नहीं छड्ड देना जी। आखो धन गुरु रामदास जी, धन गुरु रामदास जी, धन गुरु रामदास जी, धन गुरु रामदास। प्यार नाल सारे आखो ने जी धन बाबा। जद तक जीना तद तक सिखना, तद तक उची बोलो, तद तक सिखना। जद तक जीना तद तक सिखना। अनुभव ही जगत दे विच सर्वश्रेष्ठ शिक्षक है बंदे दा, सर्वश्रेष्ठ गुरु है, सिखाउण वाला है जी, वड्डा टीचर है। अनुभव ही रहिंदे दम तक सिखी जाओ। आखो वाहिगुरू जी, वाहिगुरू। धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। अगली गल भी ना बड़ी काम आएगी। जीवन दे विच ज्यादा रिश्ते होने ये वड्डी गल नहीं, कोई एडी मैने नहीं रखदी गल। फलाने बंदे दे बड़े रिश्ते ने, ओदे ते दोस्त मित्र बड़े ने, ओदे ते रिश्तेदार बड़े ने।
ਜੀਵਨ ਦੇ ਵਿੱਚ ਜ਼ਿਆਦਾ ਰਿਸ਼ਤੇ ਹੋਣਾ ਜ਼ਰੂਰੀ ਨਹੀਂ, ਪਰ ਜਿਹੜੇ ਰਿਸ਼ਤੇ ਨੇ ਨਾ ਉਹਨਾਂ ਰਿਸ਼ਤਿਆਂ ਦੇ ਵਿੱਚ ਜੀਵਨ ਹੋਣਾ ਬੜਾ ਜ਼ਰੂਰੀ ਹੈ। ਜੀਵਨ ਹੋਣਾ। ਹੁਣ ਤੇਰੀ ਮਾਂ ਹੀ ਹੈ ਜੀ, ਤੇਰੀ ਮਾਂ ਹੀ ਹੈ। ਹੁਣ ਰਿਸ਼ਤੇ ਕਰਕੇ ਉਹ ਤੇਰੀ ਮਾਂ, ਪਰ ਉਹ ਮਾਂ ਤੇ ਪੁੱਤ ਦੇ ਰਿਸ਼ਤੇ ਦੇ ਵਿੱਚ ਜੀਵਨ ਹੈ ਹੀ ਕੋਈ ਨਹੀਂ। ਜੀਵਨ ਦਾ ਮਤਲਬ ਕੀ? ਤੂੰ ਕਦੀ ਮਾਂ ਨੂੰ ਪਾਣੀ ਦਾ ਘੁੱਟ ਨਹੀਂ ਪੁੱਛਿਆ ਹੈ ਜੀ, ਮਾਂ ਦੇ ਨਾਲ ਬਹਿ ਕੇ ਕੋਈ ਦੁੱਖ ਸੁੱਖ ਦੀਆਂ ਗੱਲਾਂ ਨਹੀਂ ਕੀਤੀਆਂ, ਤੂੰ ਕਦੀ ਮਾਂ ਦੀਆਂ ਲੱਤਾਂ ਨਹੀਂ ਘੁੱਟੀਆਂ, ਮਾਂ ਦੇ ਕੋਲੋਂ ਉਹਦੇ ਦੁਖੀ ਹੋਣ ਦਾ ਕਾਰਨ ਨਹੀਂ ਪੁੱਛਿਆ। ਉਹ ਰਿਸ਼ਤੇ ਦੇ ਵਿੱਚ ਜੀਵਨ ਤੇ ਖਤਮ ਹੋ ਗਿਆ ਨਾ। ਹੁਣ ਪਤੀ ਪਤਨੀ ਨੇ, ਦੋਵਾਂ ਦਾ ਰਿਸ਼ਤਾ ਆਪਸ ਦੇ ਵਿੱਚ, ਲੋਕਾਂ ਨੂੰ ਰਿਸ਼ਤਾ ਨਜ਼ਰ ਆ ਰਿਹਾ, ਪਰ ਰਿਸ਼ਤੇ ਦੇ ਵਿੱਚ ਜੀਵਨ ਹੀ ਨਾ ਹੋਵੇ, ਫਿਰ ਨਾਮ ਦੇ ਪਤੀ ਪਤਨੀ ਨੇ ਪਰ ਦੁੱਖ ਸੁੱਖ ਦੇ ਭਾਈਵਾਲ ਹੀ ਨਾ ਹੋਣ, ਰਿਸ਼ਤੇ ਵਿੱਚ ਜੀਵਨ ਥੋੜੀ ਹੈ ਜੀ। ਬਹੁਤੇ ਰਿਸ਼ਤੇ ਬਣਾਉਣਾ ਵੱਡੀ ਗੱਲ ਨਹੀਂ ਹੁੰਦੀ, ਜਿੰਨੇ ਰਿਸ਼ਤੇ ਹੈ ਉਹਨਾਂ ਰਿਸ਼ਤਿਆਂ ਦੇ ਵਿੱਚ ਜੀਵਨ ਹੋਣਾ ਵੱਡੀ ਗੱਲ ਹੈ। ਹੁਣ ਤੇਰਾ ਤੇ ਗੁਰੂ ਦਾ ਰਿਸ਼ਤਾ, ਅਸੀਂ ਬੜੇ ਮਾਣ ਨਾਲ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਅਸੀਂ ਸਿੱਖ ਹਾਂ, ਪਰ ਸੱਚੀ ਗੱਲ ਹੈ ਸਾਡੇ ਔਰ ਗੁਰੂ ਸਾਹਿਬ ਦੇ ਰਿਸ਼ਤੇ ਦੇ ਵਿੱਚ ਵੀ ਜੀਵਨ ਹੈ ਹੀ ਕੋਈ ਨਹੀਂ। ਰਿਸ਼ਤੇ ਵਿੱਚ ਅਸੀਂ ਜੀਵਨ ਨਹੀਂ ਬਣਾਇਆ, ਪਿਤਾ ਜੀ ਵੱਲੋਂ ਤੇ ਬਣਿਆ, ਅਸੀਂ ਨਹੀਂ ਬਣਾਇਆ, ਮਾਲਕ ਵੱਲੋਂ ਤੇ ਬਣਿਆ, ਅਸੀਂ ਨਹੀਂ ਬਣਾਇਆ। ਮਾਲਕ ਕਹਿੰਦਾ ਆ ਮੇਰੇ ਨਾਲ ਰਿਸ਼ਤਾ ਬਣਾਇਆ ਹੀ ਨਾ, ਆ ਰਿਸ਼ਤੇ ਵਿੱਚ ਜਾਨ ਪਾਈਏ, ਜੋ ਮੈਂ ਕਹਿੰਦਾ ਉਹਨੂੰ ਮੰਨ ਕਮਾ। ਅਸੀਂ ਕਹਿੰਦੇ ਬਾਬਾ ਜੀ ਤੁਸੀਂ ਜੋ ਮਰਜ਼ੀ ਬੋਲੀ ਚਲੋ, ਅਸੀਂ ਤੇ ਨਹੀਂ ਮੰਨਣਾ। ਕਹਦੇ ਵਾਹਿਗੁਰੂ ਜੀ ਵਾਹਿਗੁਰੂ। ਰਿਸ਼ਤੇ ਦੇ ਵਿੱਚ ਫਿਰ ਜੀਵਨ ਤੇ ਨਾ ਹੋਇਆ। ਅਸੀਂ ਤੇ ਗੱਲਾਂ ਦਾ ਬਣਾਇਆ ਗੁਰੂ ਪਿਤਾ ਜੀ ਨੂੰ ਆਪਣਾ ਗੁਰੂ, ਗੱਲਾਂ ਦਾ। ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ, ਫਿਰ ਰਿਸ਼ਤੇ ਵਿੱਚ ਜੀਵਨ ਕਿੱਥੋਂ ਆ ਗਿਆ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਰਿਸ਼ਤੇ ਵਿੱਚ ਜੀਵਨ ਹੈ, ਉਹਦੀ ਨਿਸ਼ਾਨੀ ਗੁਰੂ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰਤਾ। ਪਰਵਾਹ ਨਹੀਂ ਕਿਸੇ ਦੀ, ਕੋਈ ਉੱਠੇ ਨਾ ਉੱਠੇ, ਮੈਂ ਆਪਣੀ ਡਿਊਟੀ ਨਿਭਾਉਣੀ ਹੈ, ਮੈਂ ਗੁਰੂ ਦਾ ਬਚਨ ਕਮਾਉਣਾ। ਗੁਰੂ ਪਿਤਾ ਜੀ ਨੇ ਕਿਹਾ ਪਰਾਇਆ ਧਨ ਪਰਾਇਆ ਤਨ ਪਰਾਈ ਨਿੰਦਿਆ ਤੋਂ ਬਚ ਕੇ ਰਹਿ। ਕੋਈ ਜਿੱਧਰ ਮਰਜੀ ਜਾਵੇ ਪਰ ਮੈਂ ਆਹ ਚੀਜ਼ਾਂ ਤੋਂ ਬਚ ਕੇ ਰਹਿਣਾ। ਕਿਉਂ? ਮੈਂ ਆਪਣੇ ਗੁਰੂ ਦੇ ਨਾਲ ਜਿਹੜਾ ਰਿਸ਼ਤਾ ਬਣਾਇਆ ਨਾ ਉਹਦੇ ਵਿੱਚ ਜੀਵਨ ਕਾਇਮ ਰੱਖਣਾ ਹੈ। ਮੈਂ ਗੁਰੂ ਦੀ ਮੰਨਣੀ ਹੈ, ਕੋਈ ਮੰਨੇ ਨਾ ਮੰਨੇ, ਮੈਨੂੰ ਉਹਦੇ ਨਾਲ ਕੀ? ਮੇਰੇ ਕਰਮ ਮੇਰੇ ਨਾਲ ਨੇ, ਉਹਦੇ ਕਰਮ ਉਹਦੇ ਨਾਲ ਨੇ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਪਰ ਹੁੰਦਾ ਪਤਾ ਕੀ, ਕਈ ਵਾਰੀ ਅਸੀਂ ਦੂਜਿਆਂ ਦੇ ਉੱਤੇ ਗੱਲਾਂ ਸਿੱਟ ਲੈਂਦੇ ਆ, ਦੂਜਿਆਂ ਦੇ ਕਰਕੇ ਆਪਣਾ ਜੀਵਨ ਵੀ ਥੱਲੇ ਕਰੀ ਜਾਂਦੇ ਕਿ ਫਲਾਣਾ ਤੇ ਕਰਦਾ ਨਹੀਂ ਨਿਤਨੇ, ਮੈਂ ਕਿਉਂ ਕਰਾਂ? ਤੁਸੀਂ ਫਲਾਣੇ ਨੂੰ ਤੇ ਕਹਿੰਦੇ ਕੁਝ ਨਹੀਂ, ਮੈਂ ਕਿਉਂ ਕਰਾਂ? ਮੈਂ ਕਿਉਂ ਮੰਨਾਂ? ਫਲਾਣਾ ਤੇ ਤਬਲੇ ਦੀ ਪ੍ਰੈਕਟਿਸ ਕਰਦਾ ਨਹੀਂ, ਅੱਛਾ ਉਹ ਨਹੀਂ ਕਰਦਾ, ਮੈਂ ਕਿਉਂ ਕਰਾਂ? ਪਿਆਰਿਆ ਫਿਰ ਜਦੋਂ ਉਹਨੇ ਹੋਸ਼ ਸੰਭਾਲਣੀ ਹੈ ਨਾ, ਵੱਡਾ ਹੋਣਾ ਜੀਵਨ ਵਿੱਚ, ਧੋਖਾ ਉਹਨੇ ਖਾਣਾ, ਫਿਰ ਤੈਨੂੰ ਵੀ ਖਾਣਾ ਹੀ ਪੈਣਾ ਨਾਲ। ਆਪਣੇ ਕਰਮ ਦੂਜਿਆਂ ਦੇ ਕਰਕੇ ਵਿਗਾੜੋ ਨਾ। ਸਮੇਂ ਮਿਲੇ ਆ, ਇਸ ਸਮੇਂ ਤੋਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਲਾਹਾ ਲਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਮੈਨੂੰ ਬੜੀ ਇਹਨੇ ਸਪੋਰਟ ਕੀਤੀ, ਉਹ ਸਪੋਰਟ ਮੇਰਾ ਖਿਆਲ ਤੁਹਾਨੂੰ ਵੀ ਇਹ ਗੱਲ ਬੜੀ ਸਪੋਰਟ ਕਰੇਗੀ। ਹੁਣ ਮੰਨ ਲਓ ਅਸੀਂ ਚੰਗੇ ਕੰਮ ਕਰਦੇ ਆਂ ਤੇ ਚੰਗੇ ਕੰਮ ਕਰਦਿਆਂ ਮੰਨ ਲਓ ਜਿਸ ਦਿਨ ਤੁਹਾਡੇ ਸਾਹਮਣੇ ਕੋਈ ਸਮੱਸਿਆ ਨਾ ਖੜੀ ਹੋਵੇ ਸਮਝ ਲੈਣਾ ਤੁਹਾਡਾ ਮਾਰਗ ਗਲਤ ਹੋ ਗਿਆ। ਜੇ ਸਮੱਸਿਆ ਨਾ ਖੜੀ ਹੋਵੇ, ਫਿਰ ਸੁਣ ਲਓ, ਜੇ ਜੀਵਨ ਦੇ ਵਿੱਚ ਸਮੱਸਿਆ ਨਾ ਆਵੇ ਤੇ ਸਮਝ ਲੈਣਾ ਕਿ ਤੁਸੀਂ ਗਲਤ ਮਾਰਗ ਦੇ ਉੱਤੇ ਤੁਰ ਰਹੇ ਹੋ। ਕਿਉਂਕਿ ਜਿਹੜਾ ਸਹੀ ਮਾਰਗ ਦੇ ਉੱਤੇ ਤੁਰੇਗਾ ਉਹਦੇ ਜੀਵਨ ਦੇ ਵਿੱਚ ਕਠਿਨਾਈ ਆਏਗੀ ਹੀ ਆਏਗੀ, ਤੇ ਜਦੋਂ ਕਠਿਨਾਈ ਆਏਗੀ ਨਾ ਫਿਰ ਉਹ ਨੇਮ ਵਧਾ ਕੇ ਬਾਪੂ ਦੇ ਚਰਨਾਂ ਵਿੱਚ ਅਰਦਾਸ ਕਰੇਗਾ। ਆਪਣੇ ਅੰਦਰ ਜਿਹੜਾ ਬੈਠਾ ਮਾਲਕ ਉਹਨੂੰ ਬੇਨਤੀ ਕਰੇਗਾ, ਪਿਤਾ ਜੀ ਮੈਨੂੰ ਇਹੋ ਜਿਹਾ ਬਲ ਦੇ ਦਿਓ ਕਿ ਇਹ ਕਠਿਨਾਈ ਦਾ ਮੈਂ ਸਾਹਮਣਾ ਕਰਨਾ। ਕਈ ਵਾਰੀ ਕਠਿਨਾਈਆਂ ਇਹੋ ਜਿਹੀਆਂ ਆ ਜਾਣਗੀਆਂ, ਇਹੋ ਜਿਹੀ ਸਿਚੁਏਸ਼ਨ ਬਣੇਗੀ ਕਿ ਤੈਨੂੰ ਆਪਣੇ ਹੀ ਡੁਬੋਣਾ ਚਾਹਣਗੇ। ਇਹਨੂੰ ਡੁਬੋ ਦੇਣਾ, ਇਹਨੂੰ ਰਹਿਣ ਹੀ ਨਹੀਂ ਦੇਣਾ ਕਿਸੇ ਜੋਗਾ, ਇਹਨੂੰ ਡੁਬੋ ਦੇਣਾ, ਇਹਦਾ ਨਾਮ ਖਤਮ ਕਰ ਦੇਣਾ।
पर जदों आ गई कठिनाई ਉਹੀ ਬੰਦੇ ਨੇ ਕਿਹਾ गुरु रामदास किरपा कर अपने आप ਵੱਲੋਂ ਮੈਨੂੰ ਡੁਬਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹੁਣ ਮੇਰੀ ਬਾਹ ਤੂੰ ਫੜ ਲੈ ਤੇ गुरु रामदास ने ਕੀਤਾ ਕਿ ਦੁਨੀਆ ਡੁਬਾਉਣ ਤੇ ਆ ਗਈ गुरु रामदास ने ਉਸੇ ਬੰਦੇ ਨੂੰ ਚੰਗਾ ਤੈਰਾਕ ਬਣਾ ਦਿੱਤਾ ਆ ਬੱਚਿਆ ਲਾਲਾ ਤਾਰੀ ਤੀ ਕੋਈ ਨਹੀਂ 10 ਬੰਦੇ ਆ ਗਏ ਡੁਬਾਉਣ ਵਾਲੇ ਡੁਬਾਉਣ ਦੀ ਕੋਸ਼ਿਸ਼ ਕਰਨ ਪਰ ਤੈਨੂੰ ਮੈਂ ਚੰਗਾ ਤੈਰਾਕ ਬਣਾ ਦੇਣਾ ਜੀ आखो धन गुरु रामदास जी ਧੰਨ ਗੁਰੂ ਰਾਮਦਾਸ ਜੀ प्यार नाल सारे आखो ना जी धन बाबा ਦੀਪ ਸਿੰਘ फिर आखो धन बाबा ਦੀਪ ਸਿੰਘ ਜੀ ये मेरी बेनती जदों चंगे कर्म करोगे ना बड़ियां कठिनाइयां आउणगियां लोग कई बारी गलत इल्जाम भी लाउणगे तेरा अंदर सच्चा है तैनू पता है बस जां तेरे मालक नू पता है दुनिया नू बहुतियां सफाइयां दलीलां देण दी लोड़ कोई नहीं ये नहीं छड्डदे आखो वाहिगुरु जी ਵਾਹਿਗੁਰੂ ਜੀ धन गुरु रामदास जी ਧੰਨ ਗੁਰੂ ਤੇ ਜਦੋਂ ਕੋਈ ਸਮੱਸਿਆ ਆਵੇ ਬਸ ਅੰਮ੍ਰਿਤ ਵੇਲੇ ਦਾ ਪੈਰਾ ਵਧਾ ਦੇ ਨਿਤਨੇਮ ਦਾ ਪੈਰਾ ਵਧਾ ਤੇ ਮਾਲਕ ਨੂੰ ਕਹਿ ਮਾਲਕਾ ਮੇਰੇ ਅੰਦਰ ਹੀ ਤੂੰ ਬੈਠਾ ਹੋਇਆ ਅੰਦਰੋਂ ਹੀ ਕੋਈ ਸੁਮਤ ਦੇ ਦੇ ਮੈਨੂੰ ਇਹੋ ਜੀ ਸਪੋਰਟ ਦੇ ਦੇ ਮੈਨੂੰ ਇਹੋ ਜੀ ਤਾਕਤ ਦੇ ਦੇ ਇਹ ਕਠਿਨਾਈਆਂ ਮੈਨੂੰ ਛੋਟੀਆਂ ਲੱਗਣ ਇਹ ਮੁਸ਼ਕਲਾਂ ਮੈਨੂੰ ਛੋਟੀਆਂ ਲੱਗਣ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਅਗਲੀ ਗੱਲ ਇਹ ਮੈਂ ਅੱਗੇ ਵੀ ਇੱਕ ਵਾਰੀ ਸੁਣਾਈ ਸੀ ਜਿਹੜੇ ਰੋਜ਼ਾਨਾ ਸੰਗਤ ਕਰਦੇ ਹੋ ਉਹਨਾਂ ਨੂੰ ਪਤਾ ਹੈ ਔਰ ਮੇਰੀ ਬੇਨਤੀ ਇਹ ਰੁਟੀਨ ਟੁੱਟਣ ਨਾ ਦਿਆ ਕਰੋ ਸਵੇਰੇ 10 ਤੋਂ 11 ਦੁਪਹਿਰੀ 3 ਤੋਂ 4 ਜੋ ਮਰਜ਼ੀ ਹੋ ਜੇ ਅਸੀਂ ਕੀਰਤਨ ਸੁਣਨਾ ਹੀ ਸੁਣਨਾ ਬਸ ਜੁੜਨਾ 2 ਘੰਟੇ ਹੁੰਦੇ ਕੀ ਨੇ ਦਿਹਾੜੀ ਵਿੱਚ 4-4 ਘੰਟੇ ਫੇਸਬੁੱਕਾਂ ਚਲਾ ਲੈਨੇ ਆ ਉਦੋਂ ਨਹੀਂ ਕੋਈ ਸਾਨੂੰ ਪਰੇਸ਼ਾਨੀ ਆਉਂਦੀ 3-3 ਘੰਟੇ ਨਿੰਦਿਆ ਚੁਗਲੀ ਕਰਦੇ ਆ ਉਦੋਂ ਫਿਰ ਕੋਈ ਟੈਨਸ਼ਨ ਨਹੀਂ ਜਦੋਂ ਕਿਤੇ ਕੀਰਤਨ ਸੁਣਨਾ ਪੈ ਜੇ ਮੈਂ ਕਹਿੰਦਾ ਉਸ ਵੇਲੇ ਬੰਦਾ ਕਹਿੰਦਾ ਮੇਰੇ ਵਰਗਾ ਬਿਜ਼ੀ ਹੈ ਹੀ ਕੋਈ ਨਹੀਂ ਮੈਂ ਕਿੱਥੋਂ ਕੀਰਤਨ ਸੁਣ ਲੈਣਾ ਨਹੀਂ ਭਾਈ ਇਹ ਨਹੀਂ 2 ਵੇਲੇ ਇਹ ਸੰਗਤ ਜ਼ਰੂਰ ਕਰਿਆ ਕਰੋ ਮੇਰੀ ਬੇਨਤੀ ਇਹ ਗੱਲ ਅੱਗੇ ਵੀ ਮੈਂ ਸੁਣਾਈ ਸੀ ਜਿਹੜੀ ਮੈਂ ਕਹਿਣ ਲੱਗਾ ਬਹੁਤ ਸਾਰੇ ਪ੍ਰੇਮੀ ਨਵੇਂ ਬੈਠੇ ਹੁੰਦੇ ਸੁਣੇ ਪਹਿਲੇ ਹਰ ਚੰਗੀ ਚੀਜ਼ ਦਾ ਮਜ਼ਾਕ ਬਣਦਾ ਹੈ ਕੋਈ ਬੰਦਾ ਨਵਾਂ ਕੰਮ ਕਰੇ ਨਾ ਕੋਈ ਚੰਗਾ ਕੰਮ ਕਰਨ ਲੱਗੇ ਲੋਕੀ ਮਜ਼ਾਕ ਉਹ ਆ ਕੀ ਨਵਾਂ ਹੀ ਕੰਮ ਇਹਨੇ ਸ਼ੁਰੂ ਕਰਤਾ ਨਵਾਂ ਹੀ ਕੰਮ ਇਹ ਤੇ ਇਦਾਂ ਦਾ ਹੀ ਹੈ ਹਾਂਜੀ ਨਵੀਆਂ ਚੀਜ਼ਾਂ ਦਾ ਕਈ ਵਾਰੀ ਮਜ਼ਾਕ ਬਣਦਾ ਪਹਿਲੇ ਹਾਂਜੀ ਤੁਸੀਂ ਕੋਈ ਚੀਜ਼ ਨਵੀਂ ਹਟ ਕੇ ਕਰਨੀ ਸ਼ੁਰੂ ਕਰਦੇ ਹੋ ਕੋਈ ਚੀਜ਼ ਹਟ ਕੇ ਕਰਨੀ ਸ਼ੁਰੂ ਕਰਦੇ ਹੋ ਮੰਨ ਲਓ ਬੰਦੇ ਉੱਠਦੇ ਨੇ 9 ਵਜੇ ਤੁਸੀਂ 4 ਵਜੇ ਉੱਠਣਾ ਸ਼ੁਰੂ ਕਰਤਾ ਨਾ 9 ਵਜੇ ਵਾਲੇ ਕਈ ਵਾਰੀ ਹੱਸਣਗੇ ਆ ਬਹੁਤਾ ਹੀ ਬਾਬਾ ਬਣ ਗਿਆ ਕਹਦੇ ਵਾਹਿਗੁਰੂ ਜੀ ਇਹ ਬਹੁਤਾ ਹੀ ਬਾਬਾ ਬਣ ਗਿਆ ਬਾਕੀ ਦੇ ਤੁਹਾਡੇ ਸਾਥੀ ਮੰਨ ਲਓ ਉੱਠੇ 6 ਵਜੇ ਤੁਸੀਂ ਆ ਗਏ ਗੁਰੂ ਸਾਹਿਬ ਜੀ ਦੇ ਕਮਰੇ 'ਚ ਪ੍ਰਕਾਸ਼ ਕਰਤਾ 5 ਵਜੇ ਬਈ ਆਹ ਤੇ ਬਹੁਤਾ ਹੀ ਭਗਤ ਬਣਿਆ ਫਿਰਦਾ ਚੰਗੀ ਚੀਜ਼ ਦਾ ਪਹਿਲੇ ਮਜ਼ਾਕ ਉਡਾਇਆ ਜਾਂਦਾ ਹਰੇਕ ਚੰਗੀ ਚੀਜ਼ ਦਾ ਕੋਈ ਵੀ ਲੈ ਲਓ ਕੋਈ ਵੀ ਮੈਂ ਇੱਕ ਜਗ੍ਹਾ ਦੇ ਉੱਤੇ ਗਿਆ ਕੀਰਤਨ ਕਰਨ ਵਾਸਤੇ ਤੇ ਕੀਰਤਨ ਕਰਦਿਆਂ ਨਾ ਸੁਭਾਵਕ ਮੇਰਾ ਇੱਕ ਸੁਭਾਅ ਹੈ ਜਿੱਥੇ ਵੀ ਬਾਹਰ ਵੀ ਮੈਂ ਜਾਣਾ ਜੇ ਤੇ ਅਖੀਰਲਾ ਟਾਈਮ ਹੈ ਮੰਨ ਲਓ ਮੇਰੇ ਤੋਂ ਬਾਅਦ ਆਨੰਦ ਸਾਹਿਬ ਲੱਗਣਾ ਹੈ ਅਰਦਾਸ ਹੋਣੀ ਹੁਕਮਨਾਮਾ ਹੋਣਾ ਮੇਰਾ ਇੱਕ ਸੁਭਾਅ ਹੈ ਸਾਰੀ ਸੰਗਤ ਨੂੰ ਬਿਠਾ ਲਈਦਾ ਬਈ ਇੰਨਾ ਸਮਾਂ ਬੈਠੇ ਹੋ ਹੁਕਮਨਾਮਾ ਸੁਣ ਕੇ ਜਾਏ ਇਹ ਆਦਤ ਬਣਾਈ ਹੈ ਕਾਫੀ ਸਾਲਾਂ ਦੀ ਇੱਕ ਜਗ੍ਹਾ ਤੇ ਇਦਾਂ ਕਹਿਣ ਦੀ ਰੁਟੀਨ ਨਹੀਂ ਮੈਂ ਕਹਿਤੀ ਮੈਂ ਕਹਿੰਦਾ ਪਿੱਟ ਸਿਆਪਾ ਪੈ ਗਿਆ ਉਹਨਾਂ ਦੇ ਵਿੱਚ ਪੰਗਾ ਇਹੋ ਜਿਹਾ ਪੈ ਗਿਆ ਪ੍ਰਬੰਧਕਾਂ 'ਚ ਉਥੋਂ ਦੇ ਜਿਹੜੇ ਮੈਨੇਜ ਕਰਨ ਵਾਲੇ ਕਹਿੰਦੇ ਜੀ ਇਹਨਾਂ ਨੇ ਨਵੀਂ ਗੱਲ ਕਿਉਂ ਕਰਤੀ ਜਿਹੜੀ ਸੰਗਤ ਉੱਠਦੀ ਸੀ ਉੱਠਣ ਦਿੰਦੇ ਇਹਨਾਂ ਨੇ ਸਪੈਸ਼ਲੀ ਕਿਉਂ ਬਿਠਾ ਲਿਆ ਇਹ ਕੋਈ ਨਵੇਂ ਆਏ ਨੇ ਫਲਾਣਾ ਕੀਰਤਨ ਕਰਦਾ ਉਹਨੇ ਕਿਹਾ ਤੱਕ ਸੰਗਤ ਨੂੰ ਬਹਿਣ ਲਈ ਨਹੀਂ ਕਿਹਾ ਪਰ ਹੁਣ ਉੱਥੇ ਵੀ ਰੁਟੀਨ ਆਹੀ ਸ਼ੁਰੂ ਹੋ ਗਈ ਕਹਦੇ ਵਾਹਿਗੁਰੂ ਜੀ ਮੈਂ ਕਿਹਾ ਪਹਿਲੇ ਮਜ਼ਾਕ ਬਣਾਉਂਦੇ ਨੇ ਗੱਲਾਂ ਕਰਦੇ ਨੇ ਟਿਕਚਰਾਂ ਕਰਦੇ ਨੇ ਹਾਂਜੀ ਕੋਈ ਵੀ ਤੁਸੀਂ ਚੰਗੀ ਚੀਜ਼ ਕਰੋਗੇ ਪਹਿਲੇ ਚੰਗੀ ਚੀਜ਼ ਦਾ ਮਜ਼ਾਕ ਹੋਏਗਾ ਫਿਰ ਵਿਰੋਧ ਹੋਏਗਾ 8-10 ਬੰਦੇ ਆ ਜਾਣਗੇ ਬਈ ਆਹ ਕੀ ਕਰਤਾ ਇਹਨਾਂ ਨੇ ਇਦਾਂ ਕਿਉਂ ਕਰਤਾ ਤੇ ਸੱਚੀ ਗੱਲ ਏ ਫਿਰ ਹੁੰਦਾ ਕੀ ਏ ਉਸੇ ਚੀਜ਼ ਨੂੰ ਸਮਾਂ ਆਉਣ ਤੇ ਕਬੂਲ ਕਰ ਲੈਂਦੇ ਨੇ ਤੇ ਕਬੂਲ ਕਰਨ ਤੋਂ ਬਾਅਦ ਸਮਾਂ ਆਉਂਦਾ ਉਸੇ ਚੀਜ਼ ਦੀ ਨਕਲ ਕਰਨੀ ਸ਼ੁਰੂ ਕਰ ਦਿੰਦੇ ਨੇ ਵੀ ਇਹਨੇ ਆਹ ਕੰਮ ਕੀਤਾ ਹੈ ਨਾ ਇਹਦੇ ਕਰਕੇ ਗੁਰੂ ਜੀ ਦੀ ਖੁਸ਼ੀ ਇਹਨੂੰ ਵੱਧ ਮਿਲ ਗਈ ਸੰਗਤ ਵੱਧ ਜੁੜ ਗਈ ਚਲੋ ਅਸੀਂ ਵੀ ਹੁਣ ਆਹੀ ਕੰਮ ਕਰਦੇ ਆਂ ਆਖੋ ਵਾਹਿਗੁਰੂ ਜੀ ਇਹ ਦੁਨੀਆ ਦੀ ਫਿਤਰਤ ਹੈ ਐਵੇਂ ਟੈਨਸ਼ਨ ਨਾ ਰੱਖਿਆ ਕਰੋ ਕਿਸੇ ਗੱਲ ਦੀ ਬੇਪਰਵਾਹ ਹੋ ਕੇ ਤੁਰੋ
परवाह ना ही किसे तेरी बाज सच्चे न है। अपने मालक पिता तो इलावा दूजे की परवाह नहीं करनी कोई। अपनियां दलीलां देण दी लोड़ नहीं। तेरे अंदर जे सच्चाई है, उस सच्चाई नूं मालक पिता जी जानदे ने जी। मेरी बेनती है, आखो धन गुरु रामदास जी, 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 धन गुरु रामदास जी। प्यार नाल सारे आखो न जी धन बाबा। दीप अगली गल कह के फिर मैं शब्द पढ़ना। ये बड़ा प्यारा लफज लिखे ने, बड़े प्यारे वो अल्फाज लिखे ने, जिथों मैं पढ़े। कहंदे उठो जागो, उदों तक रुको ना जद तक तुसी अपना लक्ष्य प्राप्त नहीं कर लेते। उदों तक रुको ना, दम है ना शरीर में, लाई चलो जो। मिथ लिया ना अपने दिमाग में, आ काम करना है, चंगा काम है, माड़ा नहीं। गुरमत आशी अनुसार एक काम ते करना है, जो मर्जी हो जाए। साथ देवे कोई ना देवे, अज मेरा साथ कोई नहीं दे रहा, कल नूं इन्हां ने जेड़े अज मेरी विरोधता विच खड़े ना, इन्हां ने मेरे सपोर्टर बन के आ जाना मेरे कोल। भी ये बच्चे दा नाम बड़ा चल गया, बंदे दा नाम बड़ा चल गया, चलो इहदे कोल चलदे, इहदे कोल किहड़े गुण ने सिੱਖੀ ਅਸੀਂ भी। मेरी बेनती हिम्मत ना हारो कदी भी। अज जिन्ने तुसी नौजवान बच्चे बैठे हो ना, मेरी बेनती लखां दे हिसाब नाल तुसी घरां 'च वेखदे हो, मेरी बेनती है बच्चेओ हिम्मत ना हारो, उठो जागो। उदों तक रुको ना जब तक तुहानू तुहाडा लक्ष्य नहीं मिल जाता, जब तक तुसी अपनी मंजिल ते नहीं पहुंच जाते। मैं भी हुण हिम्मत करके तुरिया होया, वो हिम्मत मैनू अंदरों भी मिली, जेड़ा मेरे अंदर बैठा ना गुरु रामदास बाबा दीप सिंह, उन्हें दित्ती हिम्मत। उस तो बाद हिम्मत देण वाले आ संगत दे प्रेमी ने, आखो वाहिगुरू जी। जिन्हां दे विच गुरु रामदास बैठे होए, विच संगत हर प्रभ वसै जी। तीसरा मैनू हिम्मत देण वाली मेरे गुरु दी बाणी है जी। चौथा मैनू हिम्मत देण वाले वो गुरु दे साधु जन संत महापुरख ने रंगियां होइयां रूहां ने। असी भी अपना लक्ष्य लेके तुर पए आ, बस वो लक्ष्य पूरा होएगा मेरी हिम्मत नाल, तुहाडी सपोर्ट नाल। बस ये अपना जो मेहर भरिया हाथ साडे सिर ते बनाई रखियो। गुरु कृपा करे आप सवरो, परिवार सवारो, सारे आखो समाज आपे ही सवर जाएगा। प्यार नाल सारे फतेह बुलाओ। वाहिगुरु जी का खालसा, वाहिगुरु जी की फतेह। रहत प्यारी मुझको सिख प्यारा नहीं। रोज ये प्रकरण चल रहे ने 3 ਤੋਂ 4 कि अमृत छको, गुरु दियां मोहरां लवाओ। 27 तरीक नूं अमृत दा बाटा तैयार होना, सवेरे 10 वजे 8 8:30 तक पहुंच जाओ सारे। केसी इशनान करके ककार पा के, ਜਿਹੜੇ नहीं ककार लै सकते उन्होंने ट्रस्ट वालों तुहाड़ियां दित्तियां दातां चों ककार भी फ्री दिते जाणगे, पर कोई भी निगोरा ना रह जाए। उसे लड़ी नूं अगे तोरांगे। आओ शब्द पढ़िए। गुरु अर्जन देव पातशाह जी का उच्चारण किया। गुरु ग्रंथ साहिब जी के 958 959 अंग दे उत्ते दर्ज। हर एक सै नाल मैं दोस्ती, हर एक सै नाल मैं रंग। सारी संगत प्यार से कृपा करे जी। हर एक सै नाल मैं दोस्ती, हर एक सै नाल मैं रंग। हर एक सै नाल मैं दोस्ती, हर एक सै नाल मैं रंग। हर एक सै नाल मैं दोस्ती, हर एक सै नाल मैं रंग। हर एक को मेरा सजनो, हर एक को मेरा सजनो, हर एक सै नाल मैं संग। हर एक सै नाल मैं दोस्ती, हर एक सै नाल मैं रंग। हर एक सै नाल मैं दोस्ती, हर एक सै नाल मैं रंग। हर एक को मेरा सजनो, हर एक को मेरा सजनो,
एक सै नाल मैं रंग, हर एक सै नाल मैं दोस्ती, हर एक सै नाल मैं रंग। गुरु रामदास जी सारे अखों जी धन बाबा दीप सिंह हर एक से नाल मैं कोसटे, हर एक से नाल मैं कोसटे, मुंह में ना करे ना पंग, जाने बिरथा जी की पढ़ो, जाने बिरथा जी की कदे न मोड़े रंग, जाने बिरथा जी की कदे न मोड़े रंग। हर एक से नाल मैं दोस्ती, हर एक से नाल मैं रंग। एक सै नाल मैं दोस्ती, हर एक सै नाल मैं रंग। धन गुरु रामदास जी सारे आखों ने धन बाबा दीप सिंह जी हर एक को मेरा मसलती, हर एक को मेरा मसलती, पंडन कड़न सब राठ, हर एक को मेरा दातार है। गुरु रामदास हर एक को मेरा दातार है, सिर दाते आ जग हाथ,
सतगुर संत मिलाया मस्तक तर के हाथ, सतगुर संत मिलाया मस्तक तर के हाथ। हर एक से नाल में दोस्ती, हर एक से नाल में रंग, एक से नाल में दोस्ती, हर एक से नाल में रंग। एक से नाल में दोस्ती, हर एक से नाल में रंग, हर एक से नाल में दोस्ती, हर एक से नाल में रंग। धन गुरु रामदास जी, सारे आखने जी धन बाबा। वड्डा साहिब गुरु मिलाया, जिन तारया सगल जगत। वड्डा साहिब गुरु मिलाया, जिन तारया सगल जगत। मन किया इच्छा पूरिया, पाया तुर संजोग। बोलो, मन किया इच्छा पूरिया, पाया तुर संजोग। नानक पाया सच नाम, सद ही भोगे भोगे। हर एक से नाल में दोस्ती, हर एक से नाल में रंग, एक से नाल में दोस्ती, हर एक से नाल में रंग। हर एक को मेरा सजना, हर एक को मेरा सजना। हर एक से नाल में रंग, हर एक से नाल में दोस्ती, हर एक से नाल में रंग। हर एक से नाल में दोस्ती, हर एक से नाल में रंग। एक से नाल में दोस्ती, हर एक से नाल में रंग। हर एक से नाल में दोस्ती, हर एक से नाल में रंग। मैं कान दीवान, तू है मेरे स्वामी। मैं तुझे आगे अरदास, मैं तान दीवान, तू है मेरे स्वामी स्वामी स्वामी।
जिस पे करूं बिनती, मेरा दुख सुख कजरी पासे। हर एक से नाल मैं दोस्ती, हर एक से नाल मेरा रंग। हर एक से नाल मैं दोस्ती, हर एक से नाल मेरा रंग। हर एक को मेरा सजना, हर एक को मेरा सजना। हर एक से हर एक से हर एक से नाल में संग। हर एक से नाल में दोस्ती, हर एक से नाल में रंग। हर एक से नाल में दोस्ती, हर एक से नाल में रंग। सारे सब दी आवाज आवे। ऊंची बोलो ऊंची। कोई वांछा न रहे प्यारे हो। सारे नाल में दोस्ती, हर एक से नाल में रंग। बोलो हर एक से नाल में दोस्ती, हर एक से नाल में रंग। धन गुरु रामदास जी, 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 धन गुरु रामदास जी। सारी संगत प्यार न लखन जी।
ਧੰਨ ਬਾਬਾ ਦੀਪ ਸਿੰਘ ਜੀ। ਹਰ ਇੱਕ ਸੈ ਨਾਲ ਮੈਂ ਦੋਸਤੀ, ਹਰ ਇੱਕ ਸੈ ਨਾਲ ਮੈਂ ਰੰਗ, ਹਰ ਇੱਕੋ ਮੇਰੋ ਸੱਜਣੋ, ਹਰ ਇੱਕ ਸੈ ਨਾਲ ਮੈਂ ਸੰਗ। ਉਹ ਮੇਰਾ ਅਸਲੀ ਦੋਸਤ ਕੌਣ ਹੈ? ਉਹਦਾ ਨਾਮ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਹ ਦੋਸਤ ਵੀ ਇਹੋ ਜਿਹਾ ਦੋਸਤ, ਉਹ ਸੱਜਣ ਇਹੋ ਜਿਹਾ ਸੱਜਣ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵੇ ਸਾਹ। ਇਹੋ ਜਿਹਾ ਸੱਜਣ ਜਿਹੜਾ ਇੱਥੇ ਵੀ ਨਿਭਦਾ ਉੱਥੇ ਵੀ ਨਿਭਦਾ ਹੈ ਜੀ। ਇਹੋ ਜਿਹਾ ਸੱਜਣ। ਮੇਰੀ ਬੇਨਤੀ ਹੈ ਸਤਸੰਗੀਓ, ਉਹ ਸੱਜਣ ਦੇ ਬਣਨ ਦਾ ਵੇਲਾ ਆ ਗਿਆ ਜੀ। ਅੰਦਰੋਂ ਮੋਹਰਾਂ ਲਵਾਉਣ ਦਾ, ਉਹਦੇ ਅੱਗੇ ਆਪਣਾ ਆਪ ਵਾਰਨ ਦਾ ਵੇਲਾ ਆ ਗਿਆ ਜੀ। 27 ਮਈ ਨੂੰ ਜੋ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਕੋਈ ਨਿਗੋਰਾ ਨਾ ਰਹਿ ਜਾਏ। ਕਈ ਲੋਕ ਇਥੋਂ ਤੱਕ ਕਹਿੰਦੇ ਆ ਜੀ ਅਸੀਂ ਤੇ ਕਦੀ ਮੀਟ ਸ਼ਰਾਬ ਨੂੰ ਹੱਥ ਨਹੀਂ ਲਾਇਆ, ਬਚਪਨ ਤੋਂ ਆਂਡਾ ਤੱਕ ਨਹੀਂ ਖਾਦਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਨਿਤਨੇਮ ਵੀ ਬੜਾ ਕਰਦੇ ਆ। ਅਸੀਂ ਤੇ ਗੁਰੂ ਦੇ ਸਿੱਖ ਹਾਂ, ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਨਹੀਂ ਭਾਈ, ਜਦ ਤੱਕ ਗੁਰੂ ਦੀ ਮੋਹਰ ਨਹੀਂ ਨਾ ਲੱਗਦੀ ਉਦੋਂ ਤੱਕ ਤੂੰ ਸਿੱਖ ਬਣ ਹੀ ਨਹੀਂ ਸਕਦਾ। ਜਦ ਤੱਕ ਗੁਰੂ ਦੀ ਮੋਹਰ ਨਹੀਂ ਲਵਾਉਂਦਾ, ਖੰਡੇ ਬਾਟੇ ਦਾ ਅੰਮ੍ਰਿਤ ਤੈਨੂੰ ਛਕਣਾ ਹੀ ਪੈਣਾ ਹੈ ਜੀ। ਅੰਮ੍ਰਿਤ ਤਾਂ ਕਰਕੇ ਨਹੀਂ ਛਕਦੇ, ਗਤਰਾ ਪਾਉਣ ਲੱਗਿਆਂ ਸ਼ਰਮ ਆਉਂਦੀ ਹੈ। ਕਈ ਇਹ ਕਹਿੰਦੇ ਆ ਤੇਰੀਆਂ ਅੱਖਾਂ ਹੋਈਆਂ ਕਮਜ਼ੋਰ, ਡਾਕਟਰ ਨੇ ਕਹਿ ਦਿੱਤਾ ਐਨਕ ਲਾ, ਉੱਤੋਂ ਦੀ ਲਾਈ। ਐਨਕ ਲਾਉਣ ਲੱਗਿਆਂ ਸ਼ਰਮ ਨਾ ਆਈ। ਕਿਉਂ ਨਾ ਆਈ? ਕਿਉਂਕਿ ਮੇਰੀਆਂ ਅੱਖਾਂ ਹੋਰ ਕਮਜ਼ੋਰ ਹੋ ਜਾਣਗੀਆਂ ਜੀ। ਕਈ ਵਾਰੀ ਇਹੋ ਜੀ ਪੋਜੀਸ਼ਨ ਬਣਦੀ ਹੈ ਬੰਦੇ ਨੂੰ ਨਾ, ਲੱਕ ਦੇ ਉੱਤੇ ਬੈਲਟ ਵੀ ਲਾਉਣੀ ਪੈ ਜਾਂਦੀ ਹੈ। ਇਹਦੀ ਕਮਰ ਦੇ ਜਿਹੜੇ ਮਨਕੇ ਨੇ ਉਹ ਥੋੜੇ ਪ੍ਰੈਸ ਹੋ ਗਏ ਨੇ। ਸਫ਼ਰ ਵੀ ਕਰੇਗਾ ਤਾਂ ਵੀ ਬੈਲਟ ਲਾ ਕੇ ਕਰੇਗਾ, ਉਹ ਪੇਟੀ ਲਾ ਕੇ ਕਰੇਗਾ। ਡਾਕਟਰ ਨੇ ਕਿਹਾ, ਉਹ ਗੱਲ ਮੰਨੀ, ਉਹ ਪੇਟੀ ਲਾਉਣ ਲੱਗਿਆਂ ਵੀ ਸ਼ਰਮ ਨਾ ਆਈ। ਬਸ ਗੁਰੂ ਦਾ ਗਤਰਾ ਪਾਉਣ ਲੱਗਿਆਂ ਸ਼ਰਮ ਆਈ, ਕਿਉਂਕਿ ਇਹਦੀ ਵੈਲਿਊ ਨਹੀਂ ਪਤਾ। ਇਹਦੀ ਵੈਲਿਊ ਨਹੀਂ ਪਤਾ। ਮੈਂ ਸੱਚ ਕਹਿ ਰਿਹਾ, ਗੁਰੂ ਜੀ ਦੀ ਕਿਰਪਾ ਨਾਲ ਕਹਿ ਰਿਹਾ, ਗਾਤਰਾ ਪਾ ਲਓ, ਅੰਮ੍ਰਿਤ ਛਕ ਲਓ, ਗੁਰੂ ਦੀ ਮੋਹਰ ਲਵਾ ਲਓ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਨੇ। ਕਹਿੰਦੇ ਸਿੱਖ ਨੇ ਅੰਮ੍ਰਿਤ ਛਕਿਆ ਹੋਵੇ, ਜਾਣ ਬੁੱਝ ਕੇ ਗਲਤੀ ਨਾ ਕਰੇ। ਜੇ ਅਣਜਾਣ ਪੁਣੇ 'ਚ ਕੋਈ ਗਲਤੀ ਵੀ ਹੋ ਜਾਏਗੀ ਨਾ, ਅੰਮ੍ਰਿਤ ਛਕਿਆ ਹੋਵੇ, ਜਾਣ ਬੁੱਝ ਕੇ ਸਿੱਖ ਗਲਤੀ ਨਾ ਕਰੇ। ਜੇ ਅਣਜਾਣ ਪੁਣੇ ਦੇ ਵਿੱਚ ਕੋਈ ਗਲਤੀ ਹੋ ਜਾਏਗੀ, ਕਹਿੰਦੇ ਮੈਂ ਆਪਣੇ ਸਿੱਖ ਨੂੰ ਕਦੀ ਵੀ ਨਰਕਾਂ 'ਚ ਨਹੀਂ ਜਾਣ ਦਿਆਂਗਾ। ਸਤਿ ਸ੍ਰੀ ਅਕਾਲ। ਇਹ ਥੋੜੇ ਦਿਨਾਂ ਤੋਂ ਸਾਡਾ ਆਹੀ ਪ੍ਰਕਰਨ ਚੱਲ ਰਿਹਾ ਹੈ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਤੂੰ ਆਪਣੇ ਆਪ ਨੂੰ ਸਿੱਖ ਖਵਾਉਂਦਾ? ਸਿੱਖ ਕਾਹਦਾ? ਗੁਰੂ ਦੀ ਤੇ ਗੱਲ ਮੰਨੀ ਕੋਈ ਨਾ, ਸਿੱਖ ਕਾਹਦਾ ਤੂੰ? ਮੈਨੂੰ ਕੁਦਰਤੀ ਬਚਨ ਚੇਤੇ ਆਇਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੁਨੀਆ ਨੂੰ ਤਾਰਦੇ ਹੋਏ ਜਦੋਂ ਭੁੱਚੋ ਨਗਰ ਪਹੁੰਚੇ ਆ, ਮਾਲਵੇ ਦੀ ਧਰਤੀ ਤੇ ਇਹ ਭੁੱਚੋ ਨਗਰ ਜਦੋਂ ਪਹੁੰਚੇ, ਬੇਅੰਤ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਤੇ ਭਾਈ ਭਗਤੂ ਜੀ ਦਾ ਪੋਤਰਾ ਦਿਆਲਦਾਸ ਵੀ ਆਇਆ। ਭਾਈ ਭਗਤੂ ਜੀ ਕੌਣ ਨੇ? ਜਿਹੜੇ ਧੰਨ ਗੁਰੂ ਰਾਮਦਾਸ ਜੀ ਦੀ ਭਗਤੀ ਚੋਂ ਪੈਦਾ ਹੋਏ ਨੇ। ਜਦੋਂ ਬਚਨ ਕੀਤਾ ਸੀ ਨਾ ਭਾਈ ਆਦਮ ਨੂੰ, ਉਹ ਭਾਈ ਭਗਤੂ ਜੀ, ਉਹਨਾਂ ਦਾ ਪੋਤਰਾ ਭਾਈ ਦਿਆਲਦਾਸ ਆਇਆ ਗੁਰੂ ਪਿਤਾ ਜੀ ਦੇ ਦੀਦਾਰ ਕਰਨ। ਤੇ ਪਿਤਾ ਜੀ ਨੇ ਵੇਖੋ ਕੌਤਕ ਵਰਤਾਇਆ। ਪਿਤਾ ਜੀ ਕਹਿੰਦੇ ਸਾਡੇ ਘੋੜੇ ਨੂੰ ਪਿਆਸ ਲੱਗੀ, ਇਹਨੂੰ ਜਾ ਕੇ ਪਾਣੀ ਪਿਲਾ। ਹੁਣ ਜਦੋਂ ਪਾਣੀ ਪਿਲਾਉਣ ਵਾਸਤੇ ਗਿਆ ਨਾ, ਘੋੜਾ ਪਾਣੀ ਪੀਵੇ ਹੀ ਨਹੀਂ। ਬੜਾ ਜ਼ੋਰ ਲਾਇਆ, ਪਾਣੀ ਨਾ ਪੀਤਾ ਤੇ ਆ ਗਏ ਮਹਾਰਾਜ ਦੇ ਕੋਲ ਦਿਆਲਦਾਸ। ਮਹਾਰਾਜ ਇਹ ਪਾਣੀ ਨਹੀਂ ਪੀਂਦਾ, ਲੱਗਦਾ ਪਿਆਸਾ ਨਹੀਂ। ਮਹਾਰਾਜ ਕਹਿੰਦੇ ਅਸੀਂ ਸਵਾਰੀ ਕਰਕੇ ਆਏ, ਪਿਆਸ ਤੇ ਲੱਗੀ ਏ।
ਫਿਰ ਮਹਾਰਾਜ ਪਾਣੀ ਗੰਦਾ ਹੋਣਾ ਤਾਂ ਨਹੀਂ ਪੀਤਾ। ਮਹਾਰਾਜ ਕਹਿੰਦੇ ਕਾਰਨ ਇਹ ਵੀ ਨਹੀਂ, ਜਰਾ ਆਪਣੇ ਅੰਦਰ ਝਾਤੀ ਪਾ, ਕੀ ਕਮੀ ਹੈ? ਜਦੋਂ ਉਹ ਨਾ ਬੋਲੇ ਸਾਹਿਬ ਕਹਿੰਦੇ ਉਹ ਅਸੀਂ ਦੱਸਦੇ ਹਾਂ, ਗੱਲ ਕੁਝ ਹੋਰ ਨਹੀਂ, ਗੱਲ ਬਸ ਇੰਨੀ ਹੈ, ਸਾਡੇ ਘੋੜੇ ਨੂੰ ਪਿਆਸ ਵੀ ਲੱਗੀ, ਜਿੱਥੇ ਪਾਣੀ ਭਰਿਆ ਚਬੱਚੇ ਦੇ ਵਿੱਚ ਉਹ ਪਾਣੀ ਵੀ ਸਾਫ਼ ਹੈ, ਪਰ ਪਾਣੀ ਤਾਂ ਕਰਕੇ ਨਹੀਂ ਪੀਤਾ ਕਿਉਂਕਿ ਸਾਡਾ ਨੀਲਾ ਨਾ ਰੋਜ਼ ਸੰਗਤ ਦੇ ਦਰਸ਼ਨ ਕਰਦਾ ਹੈ, ਰੋਜ਼ ਚਰਨਾਂ ਦੀ ਸ਼ੋਭ ਪ੍ਰਾਪਤ ਹੁੰਦੀ ਹੈ, ਸੰਗਤ ਦੀ ਚਰਨ ਧੂੜੀ ਇਹਦੇ ਮੱਥੇ ਤੇ ਪੈਂਦੀ, ਇਹਦੇ ਕਰਕੇ ਇਹ ਵੀ ਅੰਤਰਜਾਮੀ ਹੋ ਗਿਆ ਹੈ। ਹਾਂਜੀ, ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਵੀ ਬ੍ਰਹਮ ਗਿਆਨੀ ਬਣ ਗਿਆ, ਬ੍ਰਹਮ ਗਿਆਨੀ। ਹੁਣ ਕਈ ਲੋਕ ਨਾ ਇੱਥੇ ਕਿੰਤੂ ਪਰੰਤੂ ਕਰਦੇ ਜੀ, ਬੰਦੇ ਤੇ ਬ੍ਰਹਮ ਗਿਆਨੀ, ਘੋੜਾ ਵੀ ਬ੍ਰਹਮ ਗਿਆਨੀ। ਇਹ ਮੇਰੀ ਬੇਨਤੀ ਹੈ, ਕਦੀ ਵੀ ਕਿਸੇ ਗੱਲ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਨਾ। ਲੱਖਾਂ ਦੀ ਗਿਣਤੀ ਵਿੱਚ ਤੁਸੀਂ ਘਰਾਂ 'ਚ ਬਹਿ ਕੇ ਜਿਹੜੇ ਸੁਣਦੇ ਹੋ ਨਾ, ਸੁਣਿਓ, ਕਦੀ ਵੀ ਗੁਰੂ ਪਿਤਾ ਦੇ ਕਿਸੇ ਵੀ ਬਚਨ ਦੇ ਉੱਤੇ ਕਿੰਤੂ ਨਹੀਂ ਕਰਨਾ। ਅਸੀਂ ਕਹਿੰਦੇ ਆ ਨਾ ਜੀ, ਬੰਦਿਆਂ ਨੂੰ ਤੇ ਬ੍ਰਹਮ ਗਿਆਨ ਹੋਇਆ, ਇਹ ਸੁਣਿਆ, ਪਰ ਘੋੜੇ ਨੂੰ ਵੀ ਬ੍ਰਹਮ ਗਿਆਨ? ਹਾਂ ਭਾਈ, ਜਿਹੜਾ ਮਹਾਰਾਜ ਦੇ ਕੋਲ ਪੰਛੀ ਵੀ ਹੈ, ਭਾਵੇਂ ਜਾਨਵਰ ਵੀ ਹੈ ਨਾ, ਉਹ ਵੀ ਅਸਲੀਅਤ ਦੇ ਵਿੱਚ ਬ੍ਰਹਮ ਗਿਆਨੀ ਨੇ। ਆਖੋ ਵਾਹਿਗੁਰੂ ਜੀ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਖਜੂਰ ਸਾਹਿਬ ਜਾ ਰਹੇ ਤੇ ਰਾਹ ਦੇ ਵਿੱਚ ਇੱਕ ਡੇਰਾ ਸੀ। ਉਸ ਡੇਰੇ ਦਾ ਜਿਹੜਾ ਮਹਾਤਮਾ ਸੀ ਨਾ, ਉਹ ਬਿਲਕੁਲ ਜੀਵਾਂ ਦੇ ਉੱਤੇ ਦਇਆ ਕਰਨ ਵਾਲਾ ਉਹਦਾ ਸੁਭਾਅ, ਬੜਾ ਪਿਆਰਾ ਸੁਭਾਅ, ਪਰ ਉਪਕਾਰੀ ਸੁਭਾਅ, ਹਿੰਸਾ ਪਰਮੋ ਧਰਮ ਦੇ ਪੁਜਾਰੀ ਸੀ ਉਹ ਮਹਾਤਮਾ ਜੀ। ਤੇ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਉੱਥੇ ਪਹੁੰਚੇ ਨਾ, ਤੇ ਮਹਾਰਾਜ ਨੇ ਕਲਾ ਵਰਤਾਈ। ਹੁਣ ਉਹ ਕਹਿੰਦਾ ਜੀ ਅਸੀਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ। ਮਹਾਰਾਜ ਕਹਿੰਦੇ ਅਸੀਂ ਤੇ ਪ੍ਰਸ਼ਾਦਾ ਤੁਹਾਡੇ ਕੋਲੋਂ ਛਕ ਲੈਨੇ ਆ, ਪਰ ਆ ਜਿਹੜਾ ਸਾਡਾ ਬਾਜ ਹੈ ਨਾ, ਇਹ ਮਾਸਾਹਾਰੀ ਹੈ, ਇਹ ਮਾਸਾਹਾਰੀ, ਇਹ ਮਾਸ ਖਾਂਦਾ, ਤੇ ਇਹਦਾ ਕਿਵੇਂ ਕਰੋਗੇ ਪ੍ਰਬੰਧ? ਤੇ ਉਸ ਸਮੇਂ ਨਾਲ ਧਿਆਨ ਦੇਣਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਲ ਸੁਣ ਕੇ ਨਾ, ਜਿਹੜਾ ਗੱਦੀ ਦੇ ਉੱਤੇ ਬੈਠਾ ਸੀ ਨਾ, ਜੈਤ ਰਾਮ, ਉਹ ਕਹਿੰਦਾ ਮਹਾਰਾਜ ਇਹ ਕਿਹੜੀ ਵੱਡੀ ਗੱਲ ਹੈ, ਤੁਹਾਡਾ ਬਾਜ ਇਹ ਭਾਵੇਂ ਮਾਸਾਹਾਰੀ ਹੈ, ਪਰ ਅਸਲੀਅਤ ਦੇ ਵਿੱਚ ਇਹ ਵੀ ਬ੍ਰਹਮ ਗਿਆਨੀ ਹੈ, ਇਹਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਹੈ। ਤੇ ਉਸ ਵੇਲੇ ਨਾ ਜੈਤ ਰਾਮ ਗਿਆ ਬਾਜ ਦੇ ਕੋਲ ਤੇ ਜਾ ਕੇ ਪਤਾ ਕੀ ਕਿਹਾ, ਆਖਣ ਲੱਗੇ, ਉਹ ਬਾਜ, ਉਹ ਗੁਰੂ ਕੇ ਬਾਜਾ, ਮੇਰਾ ਫੁਰਨਾ ਤੂੰ ਮੇਰਾ ਦਿਲ ਨਾ ਤੋੜੀ, ਮੇਰਾ ਫੁਰਨਾ ਤੂੰ ਮੇਰਾ ਦਿਲ ਨਾ ਤੋੜੀ, ਮੈਂ ਸਤਿਗੁਰ ਪਾਤਸ਼ਾਹ ਵਾਸਤੇ ਲੰਗਰ ਤਿਆਰ ਕਰਨਾ ਤੇ ਮੇਰੀ ਬੇਨਤੀ ਤੂੰ ਵੀ ਪ੍ਰਵਾਨ ਕਰ ਲੈ। ਰੋਜ਼ ਭਾਵੇਂ ਤੂੰ ਮਾਸ ਖਾਣਾ, ਪਰ ਅੱਜ ਤੂੰ ਜੋ ਤਿਲ ਫੁੱਲ ਲੰਗਰ ਤਿਆਰ ਹੋਏਗਾ ਨਾ, ਤੂੰ ਅੱਜ ਉਹ ਲੰਗਰ ਛਕਣਾ। ਜੇ ਇੱਕ ਦਿਨ ਤੂੰ ਲੰਗਰ ਦੇ ਵਿੱਚੋਂ ਬਾਜਰਾ ਛਕ ਲੇਗਾ ਜਾਂ ਇਹੋ ਜਿਹੇ ਪਦਾਰਥ ਛਕ ਲੇਗਾ, ਤੈਨੂੰ ਕਿਹੜਾ ਫਰਕ ਪੈ ਜਾਣਾ? ਤੈਨੂੰ ਕਿਹੜਾ ਫਰਕ ਪੈ ਜਾਣਾ? ਜਦੋਂ ਇਹ ਗੱਲ ਕਹੀ ਨਾ, ਅਰਦਾਸ ਕੀਤੀ ਬਾਜ ਦੇ ਅੱਗੇ, ਤੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖਿਆ, ਉਸ ਦਿਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਜ ਨੇ ਲੰਗਰ ਦੇ ਵਿੱਚੋਂ ਉਹ ਬਾਜਰਾ, ਉਹ ਗੁਰੂ ਕਾ ਲੰਗਰ, ਆਹ ਚੀਜ਼ਾਂ ਛਕੀਆਂ, ਦੂਜੀ ਚੀਜ਼ ਨਹੀਂ ਛਕੀ। ਮਹਾਰਾਜ ਦੇ ਨਾਲ ਰਹਿਣ ਵਾਲੇ ਵੀ ਜਿਹੜੇ ਪੰਛੀ ਨੇ, ਜਾਨਵਰ ਨੇ, ਉਹ ਵੀ ਅਸਲੀਅਤ ਵਿੱਚ ਬ੍ਰਹਮ ਗਿਆਨੀ ਨੇ। ਮਹਾਰਾਜ ਕਹਿੰਦੇ ਇਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਸਾਡੇ ਘੋੜੇ ਨੂੰ। ਤੇਰੇ ਕੋਲੋਂ ਜਲ ਪਤਾ ਕਿਉਂ ਨਹੀਂ ਛਕਿਆ? ਪਿਆਸ ਤੇ ਲੱਗੀ ਹੋਈ, ਜਲ ਵੀ ਮੈਲਾ ਨਹੀਂ, ਪਰ ਤੇਰੇ ਕੋਲੋਂ ਇਸ ਵਾਸਤੇ ਇਹਨੇ ਜਲ ਨਹੀਂ ਛਕਿਆ ਕਿਉਂਕਿ ਅਜੇ ਤੂੰ ਨਿਗੋਰਾ ਹੈ, ਤੂੰ ਗੁਰੂ ਦੀ ਮੋਹਰ ਨਹੀਂ ਲਵਾਈ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਇਹ ਦਿਆਲ ਦਾਸ ਨਾਲ ਟਾਲ ਮਟੋਲ ਕਰੀ ਜਾਂਦਾ, ਮਹਾਰਾਜ ਛਕ ਲਾਂਗੇ, ਕਈ ਅਸੀਂ ਵੀ ਕਰਦੇ ਜੀ, ਅਗਲੀ ਵਾਰੀ ਛਕ ਲਾਂਗੇ, ਜਦੋਂ ਸਮਾਂ ਬਣਿਆ ਫਿਰ ਛਕ ਲਾਂਗੇ। ਉਹ 1-2.5 ਗਿੱਠਾਂ ਦਾ ਸਾਹ ਤੇਰੇ ਅੰਦਰ ਗਿਆ, ਕੀ ਪਤਾ ਇਹਨੇ ਵੀ ਬਾਹਰ ਆਉਣਾ ਕਿ ਨਹੀਂ ਆਉਣਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਗਰੰਟੀਆਂ ਮੰਗੀ ਜਾਣਾ ਅਗਲੇ ਸਾਲ ਦੀਆਂ, ਅਗਲੀ ਯਾਰ ਦੀਆਂ। ਨਿਗੋਰਾ ਨਾ ਜਾਈ ਭਾਈ, ਨਿਗੋਰਾ ਨਾ ਜਾਈ। ਆ 27 ਤਰੀਕ ਨੂੰ ਜਿਹੜਾ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਭੁੱਲਾਂ ਬਖਸ਼ਾਉਣ ਦਾ ਵੇਲਾ ਆ ਗਿਆ ਜੀ।
ਗੁਰੂ ਦੀਆਂ ਮੋਹਰਾਂ ਲਵਾਉਣ ਦਾ ਵੇਲਾ ਆ ਗਿਆ, ਜੇ ਕੋਈ ਨਿਗੋਰਾ ਨਾ ਰਹਿ ਜਾਇਓ। ਇਹ ਦਿਆਲਦਾਸ ਮਹਾਰਾਜ ਦੀ ਗੱਲ ਨਹੀਂ ਮੰਨਦਾ, ਪਰ ਮਨ ਦੇ ਵਿੱਚ ਭਾਵਨਾ ਹੈ ਸਤਿਗੁਰੂ ਪ੍ਰਸ਼ਾਦਾ ਛਕਣ। ਗੱਡੇ ਦੇ ਉੱਤੇ ਪ੍ਰਸ਼ਾਦਾ ਲੱਦਿਆ ਸਹਿਬਾਂ ਲਈ, ਸੰਗਤਾਂ ਲਈ। ਮਹਾਰਾਜ ਪ੍ਰਸ਼ਾਦਾ ਲੰਗਰ ਛਕੋ, ਮਹਾਰਾਜ ਕਹਿੰਦੇ ਲੰਗਰ ਤੇ ਛਕਣਾ ਹੈ, ਪਰ ਨਿਗੋਰੇ ਦੇ ਹੱਥੋਂ ਨਹੀਂ ਛਕਣਾ। ਲੰਗਰ ਤੇ ਛਕਣਾ ਹੈ, ਪਰ ਨਿਗੋਰੇ ਦੇ ਹੱਥੋਂ ਨਹੀਂ ਛਕਣਾ। ਮਹਾਰਾਜ ਜਿੱਥੇ ਜਿੱਥੇ ਵੀ ਜਾਂਦੇ ਰਹੇ ਨਾ, ਮੈਂ ਗੱਲ ਛੋਟੀ ਕਰਾਂ, ਸਮਾਂ ਹੋਣ ਵਾਲਾ, ਤਕਰੀਬਨ 8 ਦਿਨ ਗੱਡਿਆਂ ਦੇ ਉੱਤੇ ਪ੍ਰਸ਼ਾਦਾ ਦਾਲ ਲੱਦਿਆ ਹੋਇਆ ਮਹਾਰਾਜ ਦੇ ਮਗਰੇ ਮਗਰ ਤੁਰਦਾ ਰਿਹਾ। ਤੇ ਇੱਕ ਦਿਨ ਨਾ ਇਹਦੇ ਪਿਆਰ ਕਰਨ ਵਾਲਾ ਸੀ, ਇਹਦਾ ਆਪਣਾ ਸੀ ਭਾਈ ਰਾਮ ਸਿੰਘ। ਉਹਨੇ ਗੱਲ ਕਹੀ, ਕਹਿੰਦੇ ਤੂੰ ਅਕਲ ਕਰ, ਤੂੰ ਅਕਲ ਕਰ। ਗੁਰੂ ਜੀ ਤੈਨੂੰ ਕਹਿ ਰਹੇ ਨੇ ਅੰਮ੍ਰਿਤ ਛਕ, ਤੂੰ ਅੰਮ੍ਰਿਤ ਕਿਉਂ ਨਹੀਂ ਛਕਦਾ? ਤੇ ਉਦਾਂ ਗੁਰੂ ਜੀ ਦੇ ਨਾਲ ਜ਼ਬਰਦਸਤੀ ਪ੍ਰਸ਼ਾਦਾ ਛਕਾਉਣ ਦੀ ਜਿੱਦ ਕਰੀ ਜਾਂਦਾ। ਤੇ ਮਹਾਰਾਜ ਨੇ ਪ੍ਰਸ਼ਾਦਾ ਨਹੀਂ ਛਕਣਾ ਜਦ ਤੱਕ ਤੂੰ ਅੰਮ੍ਰਿਤ ਨਹੀਂ ਛਕਦਾ। ਐਵੇਂ ਮਹਾਰਾਜ ਦੇ ਅੱਗੇ ਜਿੱਦ ਨਾ ਕਰ। ਜੋ ਸਤਿਗੁਰੂ ਬਚਨ ਕਹਿੰਦੇ ਨੇ ਨਾ, ਉਹ ਬਚਨਾਂ ਨੂੰ ਕਮਾ। ਤੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖਿਆ ਹੈ 8 ਦਿਨ ਮਹਾਰਾਜ ਦੇ ਮਗਰ ਮਗਰ ਤੁਰਦਾ ਰਿਹਾ। ਜਦੋਂ ਮਹਾਰਾਜ ਨੇ ਪ੍ਰਸ਼ਾਦਾ ਨਾ ਛਕੇ, ਇੱਕੋ ਬਚਨ ਕਹੀ ਜਾਣ, ਬਈ ਤੂੰ ਪਹਿਲੇ ਅੰਮ੍ਰਿਤ ਛਕ। ਤੇ ਇਹਨੇ ਪਿਆਰਿਓ ਆਪਣੇ 125 ਸੰਗੀ ਸਾਥੀ ਰਿਸ਼ਤੇਦਾਰਾਂ ਸਮੇਤ ਅੰਮ੍ਰਿਤ ਛਕ ਕੇ ਗੁਰੂ ਦੀ ਮੋਹਰ ਲਵਾਈ। ਤੇ ਜਦੋਂ ਅੰਮ੍ਰਿਤ ਛਕ ਕੇ ਗੁਰੂ ਦੀ ਮੋਹਰ ਲਵਾਈ ਨਾ, ਮਹਾਰਾਜ ਮੌਜ ਵਿੱਚ ਬੈਠੇ। 8 ਦਿਨਾਂ ਤੋਂ ਮਗਰ ਮਗਰ ਤੁਰ ਰਿਹਾ ਪ੍ਰਸ਼ਾਦਾ ਲੈ ਕੇ। ਮਹਾਰਾਜ ਕਹਿੰਦੇ ਹੁਣ ਆ ਗੱਡਿਆਂ ਦੇ ਉੱਤੋਂ ਨਾ ਚੱਦਰ ਚੱਕ ਦੇ। ਉਹ ਕਹਿੰਦਾ ਮਹਾਰਾਜ ਇਹ ਤੇ ਸਾਰਾ ਪ੍ਰਸ਼ਾਦਾ ਖਰਾਬ ਹੋ ਗਿਆ ਹੁਣ ਇਹਨੇ ਦਿਨਾਂ ਦਾ, ਮੈਂ ਨਵਾਂ ਤਿਆਰ ਕਰਾਉਣਾ। ਮਹਾਰਾਜ ਕਹਿੰਦੇ ਨਹੀਂ ਨਹੀਂ, ਇਹ ਤੂੰ ਸਤਿਨਾਮ ਵਾਹਿਗੁਰੂ ਕਹਿ ਕੇ ਗੱਡਿਆਂ ਦੇ ਉੱਤੋਂ ਚੱਦਰ ਚੱਕ। ਤੇ ਜਦੋਂ ਸਤਿਨਾਮ ਵਾਹਿਗੁਰੂ ਕਹਿ ਕੇ ਗੱਡਿਆਂ ਦੇ ਉੱਤੋਂ ਚੱਦਰ ਚੱਕੀ, ਤੇ ਏਦਾਂ ਪ੍ਰਤੀਤ ਹੋਇਆ ਇਹ 8 ਦਿਨ ਪੁਰਾਣਾ ਪ੍ਰਸ਼ਾਦਾ ਨਹੀਂ, ਜਿਵੇਂ ਸੰਗਤਾਂ ਨੇ ਹੁਣੇ ਤਾਜ਼ਾ ਹੀ ਤਿਆਰ ਕੀਤਾ ਹੁੰਦਾ ਹੈ। ਜਿਵੇਂ ਹੁਣੇ ਤਿਆਰ ਕੀਤਾ ਹੁੰਦਾ। ਮਹਾਰਾਜ ਸਾਹਿਬ ਨੇ ਉਸ ਵੇਲੇ ਪ੍ਰਸ਼ਾਦਾ ਛਕਿਆ, ਇਹਨੂੰ ਖੁਸ਼ੀਆਂ ਦਿੱਤੀਆਂ। ਦੇਖੋ ਖੁਸ਼ੀ ਮਿਲੀ ਏ ਦਿਆਲਦਾਸ ਨੂੰ, ਪਰ ਉਦੋਂ ਜਦੋਂ ਦਿਆਲ ਸਿੰਘ ਬਣ ਗਿਆ। ਐਵੇਂ ਬਹਾਨੇ ਬਾਜ਼ੀਆਂ ਨਾ ਲਾਓ। ਜਿਹੜੇ ਘਰਾਂ 'ਚ ਵੀ ਬੈਠੇ, ਜਿਹੜੇ ਇੱਥੇ ਵੀ, ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ, ਬਹਾਨੇ ਬਾਜ਼ੀਆਂ ਕਰਨ ਦਾ ਸਮਾਂ ਹੁਣ ਖਤਮ ਹੋ ਗਿਆ। ਹੁਣ ਦੱਸੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਸ਼ ਬੰਸ ਕੋਈ ਛੋਟੀ ਗੱਲ ਥੋੜੀ ਹੈ। ਮਹਾਰਾਜ ਦੀ ਅੰਸ਼ ਬੰਸ, ਮਹਾਰਾਜ ਜੀ ਦੀ ਕੁੱਲ ਕੋਈ ਛੋਟੀ ਗੱਲ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਨਾ ਬਾਬਾ ਨਾਨਕ ਜੀ ਦੀ ਅੰਸ਼ ਵਿੱਚੋਂ ਬਾਬਾ ਕਲਾਧਾਰੀ ਜੀ ਆਏ। ਨੈਣਾਂ ਦੇ ਵਿੱਚ ਗੱਲ ਮਨ ਭਰਿਆ ਪਿਆ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜੀ ਤੁਸੀਂ ਗੁਰੂ ਨਾਨਕ ਦੀ ਅੰਸ਼ ਹੋ, ਤੁਹਾਡੀਆਂ ਅੱਖਾਂ ਵਿੱਚ ਇਹ ਜਲ ਸੋਭਦਾ ਨਹੀਂ। ਤੇ ਉਸ ਵੇਲੇ ਨਾ ਪਤਾ ਕੀ ਕਹਿੰਦੇ, ਬਾਬਾ ਕਲਾਧਾਰੀ ਜੀ ਕਹਿਣ ਲੱਗੇ ਮਹਾਰਾਜ ਕੁੱਲ ਅੱਗੇ ਨਹੀਂ ਵੱਧ ਰਹੀ, ਕਿਰਪਾ ਕਰੋ ਕੁੱਲ ਅੱਗੇ ਨਹੀਂ ਵੱਧ ਰਹੀ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਪਤਾ ਕੀ ਸੀ? ਕਹਿਣ ਲੱਗੇ ਬਾਬਾ ਕਲਾਧਾਰੀ ਜੀ ਨੂੰ, ਕਹਿੰਦੇ ਤੁਸੀਂ ਅੰਮ੍ਰਿਤ ਛਕ ਕੇ ਗੁਰੂ ਦੀ ਮੋਹਰ ਲਵਾ ਲਓ, ਕੁੱਲ ਅੱਗੇ ਆਪੇ ਗੁਰੂ ਨਾਨਕ ਤੋਰੇਗਾ। ਹੁਣ ਬਾਬਾ ਕਲਾਧਾਰੀ ਜੀ ਵੇਖੋ, ਜਦੋਂ ਮਹਾਰਾਜ ਦਾ ਬਚਨ ਕਮਾਇਆ ਤੇ ਉਹਨਾਂ ਦੀ ਕੁੱਲ ਦੇ ਵਿੱਚ ਹੀ ਪਿਆਰਿਓ ਬਾਬਾ ਸਾਹਿਬ ਸਿੰਘ ਜੀ ਵਰਗੇ, ਬਾਬਾ ਕਾਨ ਸਿੰਘ ਜੀ ਵਰਗੇ ਮਹਾਂਪੁਰਖ ਪੈਦਾ ਹੋਏ। ਜੇ ਕੁੱਲ ਵੀ ਕਿਸੇ ਦੀ ਰੁਕੀ ਹੈ ਨਾ ਘਰ ਵਿੱਚ, ਮੰਨ ਲਓ ਕੋਈ ਪ੍ਰੋਬਲਮ, ਗੁਰੂ ਨਾਨਕ ਦੀ ਅੰਸ਼ ਮਹਾਰਾਜ ਨੇ ਬਚਨ ਇੱਕੋ ਹੀ ਕੀਤਾ, ਅੰਮ੍ਰਿਤ ਛਕੋ, ਗੁਰੂ ਦੀ ਮੋਹਰ ਲਵਾਓ। ਮਹਾਰਾਜ ਨੇ ਗੁਰੂ ਨਾਨਕ ਜੀ ਦੀ ਕੁੱਲ ਵਿੱਚੋਂ ਵੀ ਜੇ ਕੋਈ ਆਇਆ, ਉਹਨਾਂ ਨੂੰ ਵੀ ਆਹੀ ਹੁਕਮ ਕੀਤਾ। ਤੇ ਅਸੀਂ ਕਿੱਧਰ ਦੀਆਂ ਗੱਲਾਂ ਸੋਚਦੇ ਆਂ ਭਾਈ। ਇਸ ਕਰਕੇ ਮੇਰੀ ਬੇਨਤੀ, ਕੋਈ ਵੀ ਨਿਗੋਰਾ ਨਾ ਰਹਿਣਾ। 27 ਤਰੀਕ ਨੂੰ ਸਵੇਰੇ 10 ਵਜੇ ਅੰਮ੍ਰਿਤ ਦਾ ਬੱਟਾ ਤਿਆਰ ਹੋਣਾ। ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਅੰਮ੍ਰਿਤਸਰ ਸਾਹਿਬ। ਸਾਰੇ ਜਣੇ ਅੰਮ੍ਰਿਤ ਛਕਿਓ। 8:30 ਵਜੇ ਤੱਕ 8:30 ਪਹੁੰਚ ਜਿਓ। ਕੇਸੀ ਇਸ਼ਨਾਨ ਕਰਕੇ ਕਕਾਰ ਪਾ ਕੇ
ਜਿਹੜੇ ਕਕਾਰ ਨਹੀਂ ਲੈ ਸਕਦੇ ਉਹਨਾਂ ਨੂੰ ਇੱਥੋਂ ਵੀ ਦਿੱਤੇ ਜਾਣਗੇ। ਔਰ ਮੈਂ ਅੱਗੇ ਵੀ ਬੇਨਤੀ ਕੀਤੀ, ਗੁਰੂ ਜੀ ਬੜੇ ਖੁਸ਼ ਹੁੰਦੇ ਜਿਹੜਾ ਅੰਮ੍ਰਿਤ ਛਕਣ ਵਾਸਤੇ ਪ੍ਰੇਰਨਾ ਵੀ ਕਰਦਾ। ਤੁਸੀਂ ਪ੍ਰੇਰਨਾ ਕਰਕੇ 5-5 10-10 ਜਾਣਿਆਂ ਨੂੰ ਲੈ ਆਉਣਾ, ਮਾਲਕ ਦੀ ਖੁਸ਼ੀ ਤੇ ਮਿਲੇਗੀ। ਇੱਥੇ ਵੀ ਗੁਰੂ ਘਰ ਦੇ ਵਿੱਚੋਂ ਤੁਹਾਡਾ ਵਿਸ਼ੇਸ਼ ਸਨਮਾਨ ਕੀਤਾ ਜਾਏਗਾ। ਸਮਾਂ ਹੋ ਰਿਹਾ ਸਮਾਪਤੀ ਦਾ, ਭੁੱਲ ਚੁੱਕ ਦੀ ਖਿਮਾ ਕਰਿਓ। ਕੱਲ ਦੇ ਦੀਵਾਨ ਵਿੱਚ ਫਿਰ ਤੁਹਾਡੇ ਦੀਦਾਰ ਹੋਣ। ਬੁੱਧ ਤੇ ਵੀਰਵਾਰ ਆ ਜਾਇਆ ਕਰੋ, ਕਿਉਂਕਿ 27 ਤਰੀਕ ਨੂੰ ਬਹੁਤ ਸੰਗਤਾਂ ਦਾ ਰਸ਼ ਹੁੰਦਾ ਹੈ ਤੇ ਉਸ ਦਿਨ ਸਿਰਫ ਫਤਿਹ ਬੁਲਾਈ ਜਾਂਦੀ ਸੰਗਤ ਨੂੰ, ਸਭ ਨੂੰ ਪਤਾ ਹੈ। 2-3 ਘੰਟੇ ਬਸ ਮੈਨੂੰ ਫਤਿਹ ਬੁਲਾਉਣ 'ਚ ਲੱਗ ਜਾਂਦੇ ਨੇ, ਕਈਆਂ ਦੀਆਂ ਗੱਲਾਂ ਨਹੀਂ ਸੁਣੀਆਂ ਜਾਂਦੀਆਂ। ਇਹ 2 ਦਿਨ ਹੁਣ ਰੱਖੇ ਨੇ, ਸੰਗਤ ਵੀ ਸਵਾਈ ਜੀ ਹੁੰਦੀ ਇੱਥੇ ਤੇ ਜਿਹੜਾ ਕੋਈ ਆਵੇ ਉਹਦੇ ਨਾਲ ਗੱਲਬਾਤ ਵੀ ਹੋ ਜਾਂਦੀ। ਪਰਿਵਾਰਕ ਮੈਂਬਰ ਜ਼ਰੂਰ ਦਰਸ਼ਨ ਦਿਆ ਕਰੋ। ਬੁੱਧ ਤੇ ਵੀਰਵਾਰ 3 ਤੋਂ 4 ਵਜੇ ਸਾਰੇ ਹਾਜ਼ਰੀਆਂ ਭਰਿਆ ਕਰੋ। ਬਾਕੀ ਇਹ ਉਹੋ ਹੀ ਸਥਾਨ ਹੈ ਜਿੱਥੇ ਸਕੂਲ ਚੱਲ ਰਿਹਾ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਜਿਸ ਸਕੂਲ ਵਿੱਚ 2 ਚੀਜ਼ਾਂ ਮੁੱਖ ਰੱਖੀਆਂ ਨੇ, ਦੁਨਿਆਵੀ ਪੜ੍ਹਾਈ ਤੇ ਹੈ ਗੁਰਮੁਖ ਦੀ ਪੜ੍ਹਾਈ ਵੀ ਨਾਲ। ਡਾਕਟਰ ਬਣਨ ਇਸ ਸਕੂਲ ਦੇ ਬੱਚੇ, ਪਰ ਗੁਰਮੁਖ ਡਾਕਟਰ ਬਣਨ, ਇੰਜੀਨੀਅਰ ਬਣਨ ਪਰ ਗੁਰਮੁਖ ਇੰਜੀਨੀਅਰ ਬਣਨ। ਇਹ ਪਲੇ ਪੈਨ ਤੋਂ 10ਵੀਂ ਤੱਕ CBSE ਸਕੂਲ ਚੱਲ ਰਿਹਾ। ਨਾਰਮਲ ਜੀਆਂ ਫੀਸਾਂ, ਬਿਲਕੁਲ ਨਾਰਮਲ ਜੀਆਂ ਫੀਸਾਂ ਆਮ ਜੋ ਪਰਿਵਾਰਾਂ ਕੋਲੋਂ ਲਈਆਂ ਜਾਂਦੀਆਂ। ਵਿਧਵਾ ਬੀਬੀਆਂ ਦੇ ਬੱਚੇ ਨਾਲ, ਗ੍ਰੰਥੀ ਸਿੰਘਾਂ ਦੇ ਬੱਚੇ, ਔਰ ਜਿਨ੍ਹਾਂ ਦੀਆਂ 3 ਬੇਟੀਆਂ, ਤਕਰੀਬਨ 200-250 ਇਹੋ ਜਿਹਾ ਬੱਚਾ ਇਸ ਸਕੂਲ ਵਿੱਚ ਫ੍ਰੀ ਪੜ੍ਹ ਰਿਹਾ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਦੇਖੋ ਕਿਵੇਂ ਹਸਪਤਾਲ ਚੱਲ ਰਿਹਾ। 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ। ਜਿਹੜੇ ਬਹੁਤ ਮਹਿੰਗੇ ਟੈਸਟ ਹੁੰਦੇ ਨੇ ਬਾਹਰ, ਇੱਥੇ ਲਾਗਤ ਮੁੱਲ ਨਾਲ ਡਿਜੀਟਲ ਐਕਸਰੇ 113 ਰੁਪਏ ਦੇ ਵਿੱਚ, ਜਿਹੜੀ ਦਵਾਈ ਬਾਜ਼ਾਰੋਂ 100 ਦੀ ਇੱਥੇ 30 ਦੀ ਦਿੱਤੀ ਜਾਂਦੀ। ਇਸ ਤੋਂ ਇਲਾਵਾ ਇੱਥੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਵਿਦਿਆਰਥੀ ਬੈਠੇ ਨੇ। 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ ਬੱਚਿਆਂ ਦਾ, ਕੀਰਤਨ ਦੀ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ। ਬੱਚੇ ਹੁਕਮਨਾਮਾ ਲੈਂਦੇ, ਬੱਚੇ ਹੀ ਅਰਦਾਸ ਕਰਦੇ ਨੇ, ਬੱਚੇ ਹੀ ਸਾਰਾ ਨਿਤਨੇਮ, ਪ੍ਰਕਾਸ਼ ਵੀ, ਸੇਵਾ ਵੀ। ਆ ਕੇ ਆਪਣੀਆਂ ਅੱਖਾਂ ਨਾਲ ਤੱਕੋ, ਸਿਹਤ ਵੀ ਠੀਕ ਰਵੇ, ਘੋੜ ਸਵਾਰੀ ਵੀ, ਜਿਮ ਦਾ ਪ੍ਰਬੰਧ ਵੀ। ਇਸ ਤੋਂ ਇਲਾਵਾ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੱਧ ਪ੍ਰੇਮੀ ਸਵੇਰੇ 11 ਤੋਂ ਸ਼ਾਮੀ 4 ਤੱਕ ਲੰਗਰ ਛਕਦਾ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈਓ ਗੱਡੀ ਬਣਾਈ, ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਉਸ ਗੱਡੀ ਰਾਹੀਂ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਵਿਧਵਾ ਬੀਬੀਆਂ ਨੂੰ ਹਰ ਮਹੀਨੇ ਦੀ 26 ਤਰੀਕ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਇੱਥੇ ਹੁੰਦੀ। ਔਰ ਬਿਲਕੁਲ ਨਾਲ ਸਤਿਗੁਰਾਂ ਨੇ ਜਗ੍ਹਾ ਦਿੱਤੀ 15,500 ਗਜ ਜਗ੍ਹਾ, ਦੂਸਰਾ ਯੂਨਿਟ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਨੂੰ, ਜਿੱਥੇ ਜੀ ਦਇਆ ਪ੍ਰਵਾਨ ਪਾਰਕ 27 ਤਰੀਕ ਨੂੰ, 27 ਅਕਤੂਬਰ ਨੂੰ ਉਸ ਪਾਰਕ ਦੀ ਓਪਨਿੰਗ ਕਰਨੀ। ਲਾਈਵ ਜਾ ਰਿਹਾ ਪ੍ਰੋਗਰਾਮ, ਸਾਡੇ ਬੈਂਸ ਜੀ ਵੀ ਬੈਠੇ ਨੇ, ਇਹਨਾਂ ਨੂੰ ਮੈਂ ਦੱਸਿਆ ਹੋਇਆ। ਮੈਂ ਕਿਹਾ 27 ਅਕਤੂਬਰ ਦਾ ਮਤਲਬ 27 ਅਕਤੂਬਰ ਉਸ ਪਾਰਕ ਦੀ ਸ਼ੁਰੂਆਤ ਕਰਨੀ ਹੈ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਔਰ ਹਸਪਤਾਲ ਬਣਨਾ। ਮੇਰਾ ਖਿਆਲ ਪੰਜਾਬ ਵਿੱਚ ਪਹਿਲਾ ਹਸਪਤਾਲ ਬਣਨਾ ਪੰਛੀਆਂ ਦੇ ਇਲਾਜ ਦਾ। ਤੇ ਇਹ 27 ਅਕਤੂਬਰ ਨੂੰ ਇਹਦੀ ਓਪਨਿੰਗ ਹੋ ਜਾਣੀ। ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ। ਨਾਲ ਦੇ ਪਾਸੇ ਨਾਲ ਸਰਾਂ ਗੁਰਦੁਆਰਾ ਸਾਹਿਬ, ਅਜੇ ਦੂਜੇ ਯੂਨਿਟ ਦੀਆਂ ਸੇਵਾਵਾਂ ਚੱਲ ਰਹੀਆਂ। ਪਿਤਾ ਜੀ ਨੇ ਤੀਸਰਾ ਯੂਨਿਟ ਦੇ ਦਿੱਤਾ, ਅੱਡਾ ਗੋਪਾਲਪੁਰਾ, ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਹੀ 4.5 ਏਕੜ ਜਗ੍ਹਾ ਨਵੀਂ ਬਖਸ਼ੀ, ਜਿੱਥੇ ਸਕੂਲ, ਹਸਪਤਾਲ, ਬਾਬੇ ਨਾਨਕ ਦੀ ਰਸੋਈ, 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ। ਐਜੂਕੇਸ਼ਨ ਨੂੰ, ਹੈਲਥ ਨੂੰ। 2 ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰਦੇ ਹੋ, ਹੁਣ ਟੌਪ ਕਲਾਸ, ਫਿਰ ਤੁਹਾਨੂੰ ਗਾਂ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਤੇ ਮੇਰੀ ਬੇਨਤੀ, ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ ਹੈ ਤੇ ਸਾਡੇ ਕੋਲ ਦਸੰਬਰ ਜਨਵਰੀ ਤੱਕ ਟਾਈਮ ਹੈ। 1-1, 2-2, 5-5 ਗਜ ਦੀ ਸੇਵਾ ਸਭ ਨੇ ਕਰਨੀ। 2500 ਰੁਪਏ 1 ਗਜ ਦੀ ਸੇਵਾ ਰੱਖੀ ਹੈ। ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। 113 ਯੂਨਿਟ ਮੈਂ ਕਹਿੰਦਾ, ਪਰ ਇਸ ਤੋਂ ਵੀ ਡਬਲ ਟ੍ਰਿਪਲ ਕੰਮ ਹੋ ਜਾਏਗਾ ਜੇ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਸੀ ਟਰਸਟ ਨੂੰ ਹਰ ਮਹੀਨੇ ਭੇਜਣੀ। ਸਾਡਾ ਫੋਨ ਆਵੇ ਨਾ ਆਵੇ, ਪਰ ਆਪਣਾ ਫਰਜ਼ ਸਮਝਦੇ ਹੋਏ ਇਹ ਸਭ ਨੇ ਸੇਵਾਵਾਂ ਵਿੱਚ ਹਿੱਸਾ ਪਾਉਣਾ। ਸਾਰੇ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਅਕਾਊਂਟ ਡਿਟੇਲ ਆ ਰਹੀ ਹੈ, ਸਕਰੀਨਸ਼ਾਟ ਲੈ ਲਓ ਤੇ ਆਪ ਜੀਆਂ ਨੇ ਵੱਧ ਤੋਂ ਵੱਧ ਸੇਵਾ ਕਰਨ ਦੀ ਕਿਰਪਾਲਤਾ ਕਰਨੀ। ਕੀਰਤਨ ਦੀ ਸਮਾਪਤੀ, ਜੋ ਦੂਰੋਂ ਨੇੜਿਓਂ ਚੱਲ ਕੇ ਆਏ ਸਭ ਨੂੰ ਜੀ ਆਇਆਂ ਨੂੰ, ਜੀ ਆਇਆਂ ਨੂੰ। ਗੁਰੂ ਰਾਮਦਾਸ ਤੁਹਾਨੂੰ ਸਭ ਨੂੰ ਭਾਗ ਲਾਉਣ। ਇੱਥੇ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ, ਤੁਹਾਡੀਆਂ ਹਾਜ਼ਰੀਆਂ ਵੀ ਪ੍ਰਵਾਨ। ਜਿਨ੍ਹਾਂ ਨੇ ਘਰਾਂ 'ਚ ਬਹਿ ਕੇ ਆਨੰਦ ਮਾਣਿਆ, ਤੁਹਾਡੀਆਂ ਵੀ ਝੋਲੀਆਂ ਗੁਰੂ ਰਾਮਦਾਸ ਭਰਨ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ
7274000061। ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।